ਆਪਾਂ ਜਿਹੜੀ ਬੁੱਕ ਕੀਤੀ ਹੈ ਤੇ ਕਿੰਨੇ ਪੈਸੇ ਲੱਗੇ ਆ, ਅੰਦਰ ਕੀ ਆ, ਬੰਦੇ 6 ਤੇ ਸੌ ਸਕਦੇ ਆ ਤੇ ਹੈ ਕੀ ਆ, ਉਹ ਸਾਰਾ ਤੁਹਾਨੂੰ ਅੰਦਰੋਂ ਇਹਦਾ ਟੂਰ ਕਰਾਵਾਂਗਾ। ਆ ਸਾਰੀਆਂ ਇਹਨਾਂ ਦੀਆਂ ਛੋਟੀਆਂ ਵੱਡੀਆਂ ਟਰੱਕਾਂ ਵਾਲੀਆਂ ਤੇ ਛੋਟੀਆਂ ਵੱਡੀਆਂ ਵੈਨਸ ਇਹਦੇ 'ਚ ਆਪਾਂ ਰਹਿਣ ਵਾਲੇ ਅਗਲੇ ਕੁਛ ਦਿਨ, ਤੇ ਅੰਦਰ ਦਾ ਵਿਊ ਵੀ ਤੁਹਾਨੂੰ ਹੁੰਦਾ ਵੀ ਅੰਦਰ ਕੀ ਆ, ਤੇ ਆਪਣੇ ਬੰਦਿਆਂ ਦੀ ਲੈਂਡ ਇੰਸਟਰਕਸ਼ਨ ਲੈਣ ਦੇ ਆ ਵੀ ਇਹਨੂੰ ਕਿਵੇਂ ਯੂਜ਼ ਕਰਨਾ, ਕਿਵੇਂ ਇਸਤੇਮਾਲ ਕਰਨਾ। ਤੇ 27 ਦੀ ਰਾਤ ਨੂੰ ਅਸੀਂ 28 ਆ, ਮੇਰੇ ਬੇਟੇ ਦੀ ਬਰਥਡੇ ਤੇ ਭਾਈ ਸਾਹਿਬ ਲੈ ਕੇ ਆਏ ਕੇਕ ਦੇਣ ਲਈ, ਅਮਨ ਭਾਈ ਦੇ ਦੋਸਤ ਨੇ। ਪੁੱਤਰਾ ਤੈਨੂੰ 12ਵੇਂ ਜਨਮ ਦਿਨ ਦੀਆਂ ਬਹੁਤ ਵਧਾਈਆਂ। ਭਾਵੇਂ ਅੱਬਾ ਤੇਰਾ ਹਰ ਵਾਰੀ ਮੁਲਕੋਂ ਬਾਹਰ ਹੀ ਹੁੰਦਾ ਕਿਉਂਕਿ ਮੇਰਾ ਨਾ 7ਵੇਂ-8ਵੇਂ ਮਹੀਨੇ ਦਾ ਟੂਰ ਹੁੰਦਾ। ਅੱਛਾ। ਤੇ ਮੇਰੇ ਛੋਟੇ ਬੇਟੇ ਦੀ ਆ 2 ਤਰੀਕ ਨੂੰ ਬਰਥਡੇ ਤੇ ਇਹਦੀ ਆ 27 ਨੂੰ। ਠੀਕ ਆ। ਤੇ ਉਹ ਇਹਨਾਂ ਦੋਵਾਂ ਦੀਆਂ ਬਰਥਡੇ ਦੇ ਬਾਹਰ ਨਾ, ਫਿਰ ਮੈਂ ਕਿਹਾ ਵਾਅਦਾ ਕਰਕੇ ਤੁਹਾਡਾ 20 ਦਾ ਮਨਾਉ ਤੇ ਤੁਹਾਡਾ ਆ ਕੇ ਸੈਲੀਬ੍ਰੇਟ ਕਰਾਂਗੇ। ਕੋਈ ਨਾ ਪੁੱਤਰੋ, ਤੁਹਾਡਾ ਇੱਥੇ ਦਾ ਮਨ ਹੀ ਰਿਹਾ। ਹਾਂ ਆਓ ਇੱਥੇ ਲੱਗੇ ਹੋ ਭਾਈ। ਆਜੋ। ਲੋ ਵੀ ਆਪਾਂ ਅਫੀਸ਼ੀਅਲੀ ਸਕਾਟਲੈਂਡ ਦੇ ਵਿੱਚ ਐਂਟਰ ਕਰ ਗਏ ਆ। ਵੈਲਕਮ ਟੂ ਸਕਾਟਲੈਂਡ। ਇਹ ਸਕਾਟਲੈਂਡ ਦਾ ਝੰਡਾ ਲੱਗਾ ਤੇ ਬਾਰਡਰ ਆ ਸਕਾਟਲੈਂਡ ਦਾ, ਤੇ ਸਕਾਟਲੈਂਡ ਵਿੱਚ ਐਂਟਰ ਹੋ ਗਏ ਆ। ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਮੇਰੇ ਨਾਲ ਜੁੜੇ ਨੇ ਪੰਜਾਬੀ ਲਹਿਰ ਚੈਨਲ ਤੇ। ਜੀ ਆਇਆਂ ਨੂੰ ਆਖਦੇ ਆ। ਯੂਕੇ ਦੀ ਵਲੌਗ ਸੀਰੀਜ਼ ਚੱਲ ਰਹੀ ਆ ਤੇ ਅੱਜ ਤੋਂ ਅਸੀਂ ਕਰਨ ਜਾ ਰਹੇ ਹਾਂ ਸ਼ੁਰੂ ਸਕਾਟਲੈਂਡ ਦੀ ਬਾਈ ਰੋਡ ਵਲੌਗ ਸੀਰੀਜ਼। ਤੇ ਇਸ ਵੇਲੇ ਮੈਂ ਲੰਕਾਸਟਰ ਖਲੋਤਾ, ਬਰਮਿੰਗਮ ਤੋਂ ਤਕਰੀਬਨ 2 ਘੰਟੇ ਦੀ ਵਾਟ ਤੇ ਆ। ਇਹ ਪਤਾ ਨਹੀਂ 10 ਨੰਬਰ ਹਾਈਵੇ ਪੈਂਦਾ ਉਹਦੇ ਤੇ ਅਸੀਂ ਸਕਾਟਲੈਂਡ ਨੂੰ ਜਾਂਦੇ ਪਏ। ਇੱਕ ਕੈਂਪਰ ਵੈਨ ਜੇ ਮੈਂ ਤੁਹਾਨੂੰ ਦੱਸਿਆ ਸੀ ਬੁੱਕ ਕੀਤੀ ਪਹਿਲਾਂ ਕਿ ਅਸੀਂ ਕੈਂਪਰ ਵੈਨ ਤੇ ਜਾਵਾਂਗੇ ਤੇ ਸਾਰਾ ਐਕਸਪਲੋਰ ਕਰਕੇ ਆਵਾਂਗੇ 5-6 ਦਿਨ। ਉਹ ਅਨਫੋਰਚੂਨੇਟਲੀ ਕੋਈ ਇੱਥੇ ਇਵੈਂਟ ਚੱਲਣ ਡਿਆ ਤੇ ਬਰਮਿੰਗਮ ਤੋਂ ਸਾਡੀ ਉਹ ਜਿਹੜੀ ਅਸੀਂ ਬੁਕਿੰਗ ਕੀਤੀ ਸੀ ਉਹਨਾਂ ਰਿਜੈਕਟ ਕਰਤੀ, ਤੇ ਅਸੀਂ ਹੁਣ ਲੰਕਾਸਟਰ ਤੋਂ ਜਿਹੜੀ ਆ ਪਿਕ ਕਰਨ ਲੱਗੇ ਆ ਆਪਣੀ ਮੋਟਰ ਹੋਮ ਕੈਰਾਵੈਨ। ਮੋਟਰ ਹੋਮ ਕਹਿੰਦੇ, ਕੈਰਾਵੈਨ ਮੈਨੂੰ ਲੱਗਦਾ ਜਿਹੜੀ ਪਿੱਛੇ ਪੈਂਦੀ ਉਹ ਹੁੰਦੀ ਹੈ। ਤੇ ਉਸ ਤੋਂ ਬਾਅਦ ਇਹ ਫਾਇਦਾ ਹੋ ਗਿਆ ਵੀ ਇਹ ਸਾਨੂੰ ਲੱਭ ਇੱਥੇ ਨਵੀਂ ਗਈ ਹੈ ਬਹੁਤ ਜ਼ਬਰਦਸਤ ਹਾਲਤ ਦੀ, ਤੇ ਹੈ ਵੀ ਵੱਡੀ ਹੈ 6 ਬੰਦਿਆਂ ਦੇ ਸੌਣ ਵਾਲੀ। ਤੇ ਇਹ 'ਚ ਬਸ ਇੰਨਾ ਹੀ ਆ ਵੀ ਇਹ ਮੈਂ ਨਹੀਂ ਚਲਾ ਸਕਦਾ ਕਿਉਂਕਿ ਇਹਦਾ ਲਾਇਸੈਂਸ ਜਿਹੜਾ ਵੱਡਾ ਚਾਹੀਦਾ ਹੁੰਦਾ, ਪਤਾ ਨਹੀਂ 2 ਨੰਬਰ ਸਾਦੇ ਕਿ 5 ਨੰਬਰ ਸਾਦੇ ਆ ਕਿ 3 ਨੰਬਰ ਸਾਦੇ ਵੀ ਟਰੱਕ ਵਾਲਾ। ਤੇ ਇਹ ਅਸੀਂ ਕਰਵਾ ਲਈ ਆ। ਅੰਦਰੋਂ ਤੁਹਾਨੂੰ ਇਹਦਾ ਟੂਰ ਕਰਾਉਣਾ ਵੀ ਅੰਦਰੋਂ ਹੈ ਕਿਵੇਂ ਦੀ ਤੇ ਕੌਣ ਨਾਲ ਆ ਉਹ ਵੀ ਤੁਹਾਨੂੰ ਇਸ ਵੀਡੀਓ 'ਚ ਵਿਖਾਊਂਗਾ। ਤੇ ਆਹ ਸਾਹਮਣੇ ਆਪਾਂ ਜਿਹੜੀ ਬੁੱਕ ਕੀਤੀ ਹੈ ਤੇ ਕਿੰਨੇ ਪੈਸੇ ਲੱਗੇ ਆ, ਅੰਦਰ ਕੀ ਆ, ਬੰਦੇ 6 ਤੇ ਸੌ ਸਕਦੇ ਆ ਤੇ ਹੈ ਕੀ ਆ, ਉਹ ਸਾਰਾ ਤੁਹਾਨੂੰ ਅੰਦਰੋਂ ਇਹਦਾ ਟੂਰ ਕਰਾਵਾਂਗਾ। ਆ ਸਾਰੀਆਂ ਇਹਨਾਂ ਦੀਆਂ ਛੋਟੀਆਂ ਵੱਡੀਆਂ ਟਰੱਕਾਂ ਵਾਲੀਆਂ ਤੇ ਛੋਟੀਆਂ ਵੱਡੀਆਂ ਵੈਨਸ। ਇਹਨਾਂ ਦਾ ਵਾ ਪ੍ਰੀਓਰੀ ਰੈਂਟਲ, ਇਹ ਕੰਪਨੀ ਆ www.priorental.co.uk। ਤੇ ਸਾਡੇ ਨਾਲ ਇੱਧਰ ਭਾਜੀ ਆਹ ਸਾਡੇ ਦੋਸਤ ਨੇ ਜਿਹੜੇ ਆਪਣੇ ਨਾਲ ਸਫ਼ਰ 'ਚ ਹੋਣਗੇ। 2 ਅੰਦਰ ਨੇ, ਉਹ ਬੈਠੇ ਵਾਲੀ ਕਾਰੋਬਾਰ ਕਰਨ ਦੇ ਨੇ ਲਿਖਤ ਪੜ੍ਹ। ਤੇ ਨਾਂ ਦੱਸਿਓ ਪੂਰਾ। ਮੇਰਾ ਨਾਮ ਸੱਤੀ ਹੈ ਜੀ, ਪੱਕਾ ਨਾਮ ਸਤਵੀਰ ਸਿੰਘ ਹੈ। ਹਾਂਜੀ, ਇਹ ਕੱਚਾ ਹੈ? ਇਹ ਸੱਤੀ ਕੱਚਾ ਨਾਮ ਹੈ। ਉਹ ਇੱਥੇ ਆ ਕੇ ਪਿਆ ਨਾਮ। ਤੇ ਤੁਹਾਡਾ ਭਾਈ? ਮੇਰਾ ਗੁਰਵਿੰਦਰ ਸਿੰਘ ਵੀਰ। ਤੇ ਗੁਰਵਿੰਦਰ ਸਿੰਘ ਵਿਰਕ। ਮੈਂ ਇਸ ਤੋਂ ਕਿਹਾ ਮੈਨੂੰ ਤੇ ਪਤਾ, ਲੇਕਿਨ ਤੁਸੀਂ ਵੇਖਣ ਦੇ ਵੀਡੀਓ ਉਹਨਾਂ ਨੂੰ ਨਹੀਂ ਪਤਾ, ਤੇ ਇਸ ਤੋਂ ਮੈਂ ਕਿਹਾ ਤਾਰਫ ਕਰਵਾ ਦਾਂ। ਤੇ ਅਮਨ ਗਿਆ ਉਧਰ ਨੂੰ, ਤੇ ਅੰਦਰ ਭਾਜੀ ਗੁਰਸੇਵਕ ਹੋਣੀ ਤੇ ਯਾਦਵਿੰਦਰ ਆ, ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣਾ। ਤੇ ਅਸੀਂ 6 ਜਣੇ ਆ ਤੇ ਇਹ 6 ਜਣਿਆਂ ਦੇ ਸੌਣ ਦਾ ਜੁਗਾੜ ਇਹਦੇ 'ਚ ਹੈਗਾ, ਬਸ ਖਾਣ ਪੀਣ ਨਾਲ ਹੀ ਕਰਨਾ। ਖਾਣ ਪੀਣਾ ਵੀ ਲੈ ਲਾਂਗੇ ਆਪਾਂ, ਜਿੱਦਾਂ ਉੱਥੇ ਆਪਾਂ ਨੂੰ ਉਹ ਹੋਣੀ ਆ ਹਨਾ, ਗਰੋਸਰੀ ਵਗੈਰਾ ਸਾਰਾ ਸਮਾਨ ਲੈ ਲਾਂਗੇ ਆਪਾਂ ਉੱਥੇ ਖਾਣ ਪੀਣ ਦਾ। ਫਿਰ ਆਪਾਂ ਸੈਂਡਵਿਚ ਵਗੈਰਾ, ਪਾਸਤਾ ਪੂਸਤਾ ਵਿੱਚ, ਕਿਚਨ ਸਾਰਾ ਵਿੱਚ। ਉਹ ਹੈ ਮੈਂ ਲਈ ਵਿਖਾਉਣਾ ਜੀ ਆਪਣੇ ਦੇਖਣਾ, ਸਿਲੰਡਰ ਸਾਰਾ ਕੁਝ ਸਾਰਾ ਵਿੱਚ ਹੈਗਾ ਵਿੱਚ। ਹਾਂ, ਹੀਟਿੰਗ ਤੱਕ ਦਾ, ਗਰਮ ਪਾਣੀ ਦਾ ਸਾਰਾ ਪ੍ਰਬੰਧ ਵਿੱਚ ਹੀ ਹੁੰਦਾ। ਵੀਕ ਫੰਕਸ਼ਨ ਇੱਥੇ ਚੱਲੂ। ਇੱਕ ਸਾਲ ਦਾ ਸਾਡਾ ਘਰ ਹੈ ਹੁਣ, ਸਾਰਾ ਘਰ ਇਹਦੇ ਵਿੱਚ ਹੀ ਆ ਕੰਪਲੀਟ, ਹਰ ਇੱਕ ਚੀਜ਼ ਕੰਪਲੀਟ ਹੁੰਦੀ ਆ ਇਹਦੇ ਵਿੱਚ। ਚਲੋ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਗੁਰਵਿੰਦਰ ਭਾਈ ਹੁੰਦੀਆਂ ਰਹਿਣਗੀਆਂ ਵਿਰਕ ਸਾਹਿਬ। ਤੇ ਆਪਾਂ ਮੈਂ ਬੁਲਾਉਣਾ ਉਹਨਾਂ ਨੂੰ ਵੀ, ਯਾਦਵਿੰਦਰ ਉਹਨਾਂ ਨੂੰ, ਨਾਲੇ ਤੁਹਾਨੂੰ ਅੰਦਰ ਦਾ ਟੂਰ ਕਰਾਉਣਾ। ਥੋੜਾ ਜਿਹਾ ਬਾਹਰ ਲਾ ਕੇ ਆਊਟਸਕਰਟਸ 'ਚ ਜਾਵਾਂਗੇ, ਇੱਥੋਂ ਇਹਨਾਂ ਦੇ ਪਾਰਕਿੰਗ 'ਚੋਂ ਕੱਢ ਕੇ ਬਾਹਰ ਲਿਜਾਵਾਂਗੇ ਤੇ ਫਿਰ ਤੁਹਾਨੂੰ ਵਿਖਾਉਣਾ ਵੀ ਕਿ ਅਸੀਂ 5-6 ਦਿਨ ਇੱਥੇ ਵਿੱਚ ਹੀ ਰਹਿਣ ਵਾਲੇ ਆ ਤੇ ਕਿਸ ਤਰ੍ਹਾਂ ਦਾ ਸਫ਼ਰ ਹੋਊਗਾ। ਸੋਹਣਾ ਬਹੁਤ ਸਫ਼ਰ ਹੈ ਸਕਾਟਲੈਂਡ ਦਾ। ਸੋ ਡਰੋਨ ਦੇ ਸ਼ਾਟ, ਡਰੋਨ ਨਾਲ ਲਿਆ, ਇੰਸਟਾ 360 ਕੈਮਰਾ ਲੈਣਾ ਵਾ, ਹਲੇ ਲਿਆ ਨਹੀਂਗਾ, ਇੱਥੋਂ ਮਹਿੰਗਾ ਮਿਲ ਰਿਹਾ ਸੀ। ਤੇ ਮੈਂ ਭਾਈ ਉਹਨਾਂ ਨੂੰ ਕਿਹਾ ਵੀ ਆਪਾਂ ਰਸਤੇ 'ਤੇ ਜਾ ਕੇ ਵੇਖ ਕੇ ਲੈਂਦੇ ਆ, ਉਹ ਵੀ ਲੈਂਦੇ ਆ। ਤੇ ਸਾਰੇ ਦਾ ਸਫ਼ਰ ਜਿਹੜਾ ਇਹ ਬਾਈ ਰੋਡ ਟੂਰ ਹੈ, ਸਫ਼ਰ ਆ, ਉਹ ਤੁਸੀਂ ਜ਼ਰੂਰ ਇੰਜੋਏ ਕਰੋਗੇ ਤੇ ਜੁੜੇ ਰਹਿਣਾ ਨਾਲ। ਅੱਗੋਂ ਤੁਹਾਨੂੰ ਗੱਡੀ ਦਾ ਕਿਤੇ ਆਊਟਸਕਰਟ ਜਾ ਕੇ ਰੋਕਦਾ ਮੈਂ, ਤੇ ਗੱਡੀ ਦਾ ਵੀ ਟੂਰ ਕਰਾਉਣਾ ਕਿ ਬਾਕੀ ਦੋਸਤਾਂ ਨਾਲ ਵੀ ਤੁਹਾਡੀ ਮਿਲਣੀ ਕਰਾਉਣੀ। ਲਓ ਵੀ ਸਾਡੇ ਹੈਂਡਓਵਰ ਕਰ ਦਿੱਤੀਆਂ ਇਹਦੀਆਂ ਚਾਬੀਆਂ, ਤੇ ਤੁਹਾਨੂੰ ਮੈਂ ਵਿਖਾ ਦਾਂ ਵੀ ਇਹਦੇ ਵਿੱਚ ਕੀ ਆ। ਗੱਡੀ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਤਕਰੀਬਨ ਨਵੀਂ ਆ, ਫੋਰਡ ਦੀ ਆ ਗੱਡੀ ਤੇ 6 ਬੰਦਿਆਂ ਵਾਸਤੇ। ਤੇ ਇਹਦੇ 'ਤੇ ਓਵਰਵਿਊ ਤੁਹਾਨੂੰ ਦੇਣਾ ਵੀ ਕੀ ਆ। ਜਿਵੇਂ ਇਹ ਇੱਧਰ ਇਹ
ਇਹਦੇ ਵਿੱਚ ਆ ਵਾਟਰ ਟੈਂਕ। ਫਿਰ ਆ ਗਿਆ ਜੀ, ਇਹ ਕੀ ਤੁਹਾਨੂੰ ਇਹ ਵਿਖਾਦਾ, ਨਹੀਂ ਉੱਦਾਂ ਹੀ ਖੁੱਲਦਾ ਕਿ ਚਾਬੀ ਨਾਲ ਖੁੱਲਦਾ? ਅੱਛਾ ਚਾਬੀ ਲੱਗਣੀ, ਠੀਕ ਹੈ। ਹਾਂ ਯਾਰ ਤੇ ਉਹ ਵੀ ਖੁੱਲ ਗਿਆ ਅੱਗੇ ਤੇ ਉਹਦਾ ਹੀ ਚਾਬੀ ਨਾਲ ਖੁੱਲ ਕਰਕੇ ਨਾ ਇੱਕ ਇਹ ਇੱਧਰ ਅੰਦਰ ਦਾ ਸਪੇਅਰ, ਕੁਛ ਕੇਬਲਾਂ ਕੂਬਲਾਂ, ਕੁਛ ਹੋਰ ਔਜ਼ਾਰ ਨੇ। ਉਸ ਪਾਸੇ ਦੀ ਪਾਵਰ ਕੇਬਲ ਹੈ, ਮਤਲਬ ਜਿੱਥੇ ਤੁਸੀਂ ਕਿਤੇ ਲਾਉਣੀ ਆ ਜਾ ਕੇ ਜਿਸ ਕੈਂਪਰ ਲੌਜਸ 'ਚ ਉੱਥੇ ਜਾ ਕੇ ਤੁਸੀਂ ਪਾਵਰ ਲਾਉਣੀ। ਇੱਧਰ ਇਹਦਾ ਪਾਵਰ ਬਟਨ ਹੈ। ਇਸ ਸਾਈਡ 'ਤੇ ਆ ਕੀ ਹੈ, ਇਹ ਕੁਕਿੰਗ ਕਰਨ ਵਾਸਤੇ ਬਾਹਰ ਤੁਸੀਂ ਬਾਰਬੀ ਕਰਨਾ ਤੇ ਗੈਸ ਇੱਧਰ ਦੀ। ਤੇ ਇਹ ਕੀ ਹੈ ਜੀ, ਇਹ ਪਾਵਰ ਕੇਬਲ ਹੈ। ਜੇ ਤੁਸੀਂ ਜਿੱਥੇ ਲਾਉਣੀ ਹੈ ਜਾ ਕੇ ਉੱਥੇ ਪਾਵਰ ਕੇਬਲ ਤੁਸੀਂ ਲਾ ਕੇ ਇਹਨੂੰ ਬਿਜਲੀ ਜਿਹੜੀ ਆ ਉਹ ਦੇਣੀ ਹੈ। ਵੈਸੇ ਇਹਦੇ ਅੰਦਰ ਲਿਥੀਅਮ ਬੈਟਰੀਆਂ ਜਿਹੜੀਆਂ ਲੱਗੀਆਂ ਉਹ ਕਾਫੀ ਟਾਈਮ ਕੱਢ ਜਾਂਦੀਆਂ। ਅੰਦਰ ਤੁਹਾਨੂੰ ਵਿਖਾਉਣਾ ਕਿ ਉਹ ਬੈਟਰੀਆਂ ਦਾ ਕਿਸ ਤਰ੍ਹਾਂ ਵਰਕ ਕਰਦੀਆਂ। ਇਸ ਸਾਈਡ 'ਤੇ ਇੱਧਰ ਗੈਸ ਸਿਲੰਡਰ ਹੈ, ਕੁਕਿੰਗ ਕਰਨ ਵਾਸਤੇ ਗੈਸ ਗੂਸ। ਅਤੇ ਅੰਦਰ ਜਿਹੜੀ ਆ ਬੀਬੀ ਇਹ ਸਮਝਾਉਣ ਰਹੀ ਆ ਵੀ ਚੀਜ਼ਾਂ ਕਿਸ ਕਿਵੇਂ ਅੰਦਰ ਇਹਨੇ ਫੰਕਸ਼ਨ ਹੋਣਾ, ਕਿਵੇਂ ਚਲਾਉਣਾ, ਉਹ ਤੁਹਾਨੂੰ ਅੰਦਰੋਂ ਜਾ ਕੇ ਵਿਖਾਉਣਾ ਮੈਂ। ਇਹ ਹੁਣ ਮੈਨੂੰ ਨਹੀਂ ਪਤਾ ਵੀ ਇਹ ਕੀ ਸੀਨ ਹੈ। ਮੈਂ ਅੱਗੇ ਵੀਡੀਓ ਵੇਖਣ ਡਿਆ ਸਾਂ ਨਵਦੀਪ ਦੀ, ਅਤੇ ਉਹ ਤਾਂ ਕਾਫੀ ਸਸਤੀ ਸੀ ਨਿਊਜ਼ੀਲੈਂਡ, ਉਹ ਛੋਟੀ ਸੀ ਵੈਨ। ਇਹ ਜਿਹੜੀ ਆ ਇਹ 250 ਪਾਉਂਡ 24 ਘੰਟੇ ਦਾ ਚਾਰਜ ਕਰਦੇ। ਇਹ 6 ਬੰਦਿਆਂ ਵਾਸਤੇ ਵੀ ਉਸ ਹਿਸਾਬ ਨਾਲ ਵੱਡੇ ਆ। ਜੇ 6 ਬੰਦੇ ਕੈਲਕੂਲੇਟ ਕਰ ਲਾਂਗੇ ਤਾਂ ਸਾਰਿਆਂ ਨੂੰ ਥੋੜ੍ਹੇ ਆਉਂਦੇ ਆ, ਵੀ ਬਹੁਤੇ ਪੈਸੇ ਬਣਦੇ ਨਹੀਂ। ਉਹ ਵੈਸੇ 1-2 ਬੰਦਿਆਂ ਵਾਸਤੇ ਜਿਹੜੀ ਨਵਦੀਪ ਬਰਾੜ ਹੁਣ ਫਿਰਨ ਡਿਆ ਉੱਥੇ ਨਿਊਜ਼ੀਲੈਂਡ, ਅਤੇ ਉਹਦੇ ਕੋਲ ਜਿਹੜੀ ਆ ਅਤੇ ਉਹ 2 ਬੰਦਿਆਂ ਦੀ ਹੈ। ਅਤੇ ਆ ਪਿੱਛੇ ਸਾਈਕਲ, ਜਿਹੜੇ ਸਾਈਕਲਾਂ ਦੇ ਬਹੁਤ ਸ਼ੌਕੀਨ ਨੇ, ਇੱਧਰ ਸਾਈਕਲ ਟੰਗਣ ਲਈ ਹੈ, ਤੁਸੀਂ ਸਾਈਕਲ ਨਾਲ ਲੈ ਜਾਣਾ ਹੋਵੇ ਤਾਂ। ਸੋ ਇਹਦੇ 'ਚ ਆਪਾਂ ਰਹਿਣ ਵਾਲੇ ਅਗਲੇ ਪੁੱਛ ਦੇਣ, ਅਤੇ ਅੰਦਰ ਦਾ ਵਿਊ ਵੀ ਤੁਹਾਨੂੰ ਹੁੰਦਾ ਵੀ ਅੰਦਰ ਕੀ ਹੈ, ਅਤੇ ਆਪਣੇ ਬੰਦਿਆਂ ਦੀ ਲੈਣ ਦੇ ਇੰਸਟਰਕਸ਼ਨ ਲੈਣ ਦੇ ਆ ਵੀ ਇਹਨੂੰ ਕਿਵੇਂ ਯੂਜ਼ ਕਰਨਾ, ਕਿਵੇਂ ਇਸਤੇਮਾਲ ਕਰਨਾ। ਲੋ ਤੁਹਾਨੂੰ ਅੰਦਰੋਂ ਵੀ ਵਿਖਾਦਾ ਇੱਕ ਵਾਰੀ, ਥੋੜ੍ਹਾ ਜਿਹਾ ਓਵਰਵਿਊ ਦੇ ਦੇਣਾ ਵੀ ਅੰਦਰ TV ਟੂਵੀ ਲੱਗਾ, ਵਾਈਫਾਈ ਲੱਗਾ। ਇੱਧਰ ਫਰਿੱਜ ਆ ਗਈ, ਇਸ ਪਾਸੇ ਹੈ ਇਹ ਉੱਤੇ ਚੁੱਲ੍ਹਾ ਕੁਕਿੰਗ ਕਰਨ ਵਾਸਤੇ, ਅਤੇ ਇਹ ਸਿਟਿੰਗ ਏਰੀਆ ਬਹਿਣ ਲਈ 4 ਬੰਦਿਆਂ ਦਾ ਇੱਧਰ। ਅਤੇ ਆਹ ਸਿੰਕ ਆ, ਥੱਲੇ ਓਵਨ ਆ ਇਸ ਸਾਈਡ 'ਤੇ। ਆਹ ਲਗੇਜ ਦਾ ਲਗੇਜ ਕਹਿਣ ਡਿਆ ਵੀ ਸਮਾਨ ਕਿਚਨ ਦਾ, ਗਲਾਸ, ਜੱਗ, ਪਲੇਟਾਂ, ਇਹ ਸਮਾਨ ਹੈ ਇੱਥੇ। ਇਹ ਵੇਖੋ, ਇਹ ਕੀ ਬੁਲਾਵਾ, ਇਹ ਵੀ ਛੋਟੀ ਜੀ ਇਹਨਾਂ ਨੇ ਦਿੱਤੀ ਹੈ ਲਗੇਜ ਵਾਸਤੇ। ਇਸਤਰੀ ਸਟੈਂਡ ਹੈ, ਪ੍ਰੈਸ ਕਰਨ ਵਾਸਤੇ, ਤੁਸੀਂ ਆਪਣੇ ਕੱਪੜੇ ਪ੍ਰੈਸ ਕਰਨੇ ਹੋ। ਆਹ ਛੋਟੇ ਦਰਾਜ਼ ਹੈ, ਚਮਚ ਪਲੇਟਾਂ, ਉਹ ਸਾਰਾ ਕੁਛ ਇੱਥੇ। ਆਹ ਵੀ ਛੋਟਾ ਜਿਹਾ ਸਿਟਿੰਗ ਏਰੀਆ, ਫਿਰ ਬੈੱਡ ਬਣ ਜਾਂਦਾ ਇਹ ਵਾਲਾ। ਇਹ ਤੁਹਾਡੇ ਲਗੇਜ ਲੁਗੇ ਰੱਖਣ ਵਾਸਤੇ, ਸਮਾਨ ਜਿਹੜਾ ਤੁਹਾਡੇ ਕੋਲ ਹੈਗਾ ਉਹ ਰੱਖਣ ਲਈ, ਇਹ ਸਾਰੀਆਂ ਚੀਜ਼ਾਂ। ਆਹ ਵਾਸ਼ਰੂਮ ਆ, ਤੁਹਾਡੇ ਨਹਾਉਣ ਵਾਸਤੇ, ਮੂੰਹ ਹੱਥ ਧੋਣ ਵਾਸਤੇ। ਅਤੇ ਇਹ ਵਾਸ਼ਰੂਮ। ਅੰਦਰ ਇਹਦੇ ਢੇਰ ਸਾਰੇ ਫੰਕਸ਼ਨ ਨੇ, ਜਿਵੇਂ ਇਹ ਤੋਂ ਸਾਰਾ ਆਪਰੇਟ ਹੋਣਾ ਇਹਦੇ। ਉਹ ਸੌਰੀ, ਆਹ ਬੈਟਰੀ ਦੱਸਣ ਦੇ ਵੀ ਬੈਟਰੀ ਕਿੰਨੀ ਆ। ਆਹ ਵਾਟਰ ਟੈਂਕ ਆ। ਆਹ ਜਿਹੜਾ ਤੁਹਾਡਾ ਵਾਸ਼ਰੂਮ ਦਾ ਵਾ ਉਹ ਖਾਲੀ ਐਮਪਟੀ ਹੈ, ਤੁਹਾਨੂੰ ਦੱਸ ਦਿੰਦਾ ਵੀ ਕਿੰਨੀਆਂ ਤੁਹਾਡੇ ਕੋਲ ਸਮਾਨ ਹੈਗਾ। ਅਤੇ ਖਾਲੀ ਕਰਨਾ ਤਾਂ ਫੌਰਨ ਕਰ ਲਓ, ਇੱਥੋਂ ਅਨਲੌਕ ਕਰ ਲਈਏ। ਅਤੇ ਇਹ ਟੈਂਪਰੇਚਰ ਦੱਸਦਾ, ਹੌਟ ਵਾਟਰ ਕਿੰਨਾ। ਅਤੇ ਇਹ ਅੱਗੇ ਕਰਦੇ ਜੀ, ਐਪ ਤੋਂ ਕੰਟਰੋਲ ਹੋ ਜਾਂਦਾ ਸਾਰਾ, ਬਲੂਟੂਥ ਨਾਲ ਕਨੈਕਟ ਕਰਕੇ ਤੁਸੀਂ ਐਪ ਤੋਂ ਸਾਰਾ ਕੁਛ ਕੰਟਰੋਲ ਕਰ ਸਕਦੇ ਜੇ। ਮਤਲਬ ਬੈਟਰੀ ਕਿੰਨੀ ਰਹਿੰਦੀ ਆ, ਲਾਈਟਾਂ ਔਨ ਕਰਨੀਆਂ ਹਨ ਉਹਦੇ ਵਾਸਤੇ, ਇਹ ਸਾਰਾ ਕੁਛ ਐਸੇ ਬਲੂਟੂਥ ਤੋਂ ਵੀ ਹੋ ਜਾਂਦਾ, ਅਤੇ ਤੁਸੀਂ ਇੱਥੋਂ ਵੀ ਕਰ ਸਕਦੇ ਜੇ। ਟਰਨ ਔਨ ਟਰਨ ਆਫ ਕਰਕੇ ਇਹ ਸਾਰਾ ਕੁਛ ਇੱਥੋਂ ਵੀ ਹੋ ਜਾਂਦਾ। ਅਤੇ ਹੁਣ ਅਸੀਂ ਸਮਾਨ ਸ਼ਿਫਟ ਕਰ ਲਈਏ ਆਪਣੀ ਉਸ ਗੱਡੀ 'ਚੋਂ ਲਿਆ ਕੇ ਸਮਾਨ। ਇੱਧਰ ਅਮਨ ਭਾਈ ਆ, ਅਮਨ ਭਾਈ ਤੁਹਾਨੂੰ ਜੀ ਆਇਆਂ ਨੂੰ ਬੁਲਾਓ 'ਚ। ਅਤੇ ਆਹ ਪਿੱਛੇ ਸਾਡੇ ਯਾਦਵਿੰਦਰ ਭਾਈ ਆ, ਯਾਦਵਿੰਦਰ ਭਾਈ ਨੂੰ ਜਾਣਦੇ ਹੋਗੇ, ਕੁਛ ਸਾਡੇ ਦੋਸਤ ਜਿਹੜੇ ਮੀਡੀਆ ਨਾਲ ਜੁੜੇ। ਇਹ ਹੁਣ ਸਰਾਣੇ ਸੁਣੇ ਰੱਖੀ ਜਾਂਦੇ ਆ, ਅਤੇ ਵਿਰਕ ਸਾਹਿਬ ਵੀ ਲਿਆਉਣ ਦੇ, ਮਦਦ ਕਰਾਉਣ ਦੇ ਸਾਡੀ। ਅਤੇ ਇੱਧਰ ਲਗੇਜ ਰੱਖਿਆ ਜਾ ਰਿਹਾ। ਇਹ ਗੁਰਸੇਵਕ ਭਾਈ ਨਾਲ ਇੰਸਟਰਕਸ਼ਨ ਲੈਣ ਦੇ ਵੀ ਕਿਵੇਂ ਇਹਨੂੰ ਯੂਜ਼ ਕਰਨਾ। ਹੁਣ ਪਤਾ ਲੱਗ ਗਿਆ, ਦੱਸਿਆ ਇੰਗਲਿਸ਼ੀਆਂ, ਮੈਨੂੰ ਥੋੜ੍ਹਾ ਜਿਹਾ ਪਤਾ ਲੱਗਾ। ਨਹੀਂ ਕੋਈ ਨਹੀਂ, ਬਾਕੀ ਮੈਨੂੰ ਲੱਗ ਗਿਆ। ਅੱਛਾ, ਆ ਗਿਆ, ਸਾਰੀ ਚੀਜ਼ਾਂ ਸਮਝ ਆ ਗਈ ਹੈ। ਬਿਲਕੁਲ ਭਾਈ, ਆ ਪਾ ਦਿਓ ਵਲੌਗ 'ਚ। ਹਾਂ ਪਾ ਦੇ ਲਿਆਓ ਰਾ। ਖਤਰਨਾਕ ਚੀਜ਼ਾਂ ਭਰਾਵਾ, ਹਾਈਡ ਕਰਕੇ। ਨਹੀਂ ਖਤਰਨਾਕ ਨਹੀਂ, ਉਹ ਮੈਂ ਭੁੱਲ ਗਿਆ ਹੈ ਨਾ,
ਮੈਂ ਆਪਣੇ ਕਛਹਿਰੇ ਭੁੱਲ ਗਿਆ ਹਾਂ, ਉਹ ਲਿਆਉਣੇ ਤੇ ਹੁਣ ਨਵੇਂ ਲੈ ਰਾਹ ਚੋਂ ਆਂਦਾ ਮੈਂ ਵਿਖਾਵਾਂ ਕਿ ਨਾ ਵਿਖਾਵਾਂ। ਹੁਣ ਵੀਡੀਓ ਬਣਾਉਣ ਦਾ ਫਾਇਦਾ ਵਾ, ਮੈਨੂੰ ਸਮਾਨ ਨਹੀਂ ਚੁੱਕਣਾ ਪੈ ਰਿਹਾ। ਵਿਖਾ ਦਿਓ। ਤੇ ਉਹ ਜਿਹੜਾ ਖੁੱਲਾ ਨਹੀਂ ਸੀ ਨਾ, ਉਹ ਮੈਂ ਤੁਹਾਨੂੰ ਵਿਖਾ ਦੇਵਾਂ। ਇਹ ਵੇਸਟ ਵਾਟਰ ਵਾਸਤੇ ਆ, ਜਿਹੜਾ ਇਹਦੀ ਚਾਬੀ ਨਾਲ ਖੋਲਣਾ। ਆ ਜਿਹੜਾ ਇੱਥੇ ਜਿਹੜਾ ਵਾਸ਼ਰੂਮ ਆ ਤੁਹਾਡਾ ਕਿਰਿਆ ਕਰਿਆ ਹੋਇਆ ਨਾ, ਇਹ ਉਹ ਖਾਲੀ ਕਰਨ ਵਾਸਤੇ ਇਹ ਚਾਬੀ ਲਾ ਖੋਲਣਾ। ਚਾਬੀ ਅੰਦਰ ਹੈ, ਚਾਬੀ ਇੱਥੇ ਕਿ ਉਹਨਾਂ ਦੇ ਕੋਲ ਹੈ। ਸੋ ਇਹ ਜਿਹੜਾ ਜੀ ਸਾਡਾ ਹੁਣ ਅੱਲਾ ਖੈਰ ਕਰੇ ਸਫ਼ਰ ਜਿਹੜਾ ਸ਼ੁਰੂ ਹੋਣ ਵਾਲਾ। ਸੋ ਅਸੀਂ ਚੱਲੇ ਅੱਜ ਫੋਰਟ ਵਿਲੀਅਮ, ਰਸਤੇ 'ਚ ਪੈਂਦਾ 2 ਘੰਟੇ ਦੀ ਡਰਾਈਵ ਕਰਕੇ ਅਸੀਂ ਆ ਗਏ ਹਾਂ ਆਪਣੇ ਤੋਂ ਬਰਮਿੰਗਮ ਤੋਂ। ਤੇ ਅੱਗੇ ਹਲੇ ਸਾਨੂੰ ਥੋੜ੍ਹਾ ਟਾਈਮ ਲੱਗੂਗਾ। ਫੋਰਟ ਵਿਲੀਅਮ ਅਸੀਂ ਅੱਜ ਦੀ ਰਾਤ ਰੁਕਣਾ, ਤੋ ਰਸਤੇ 'ਚ ਰੁਕ ਕੇ ਕਿਤੇ ਇੱਕ ਹੋਰ ਵੀਡੀਓ ਬਣਾਵਾਂਗੇ, ਫੋਟੋਜ਼ ਵੀ ਬਣਾਵਾਂਗੇ। ਤੇ ਰਸਤੇ 'ਚ ਜੋ ਜਾਣਦੇ ਆ ਸਾਡੇ ਨਾਲ ਬੀਤਦਾ ਰਿਹਾ, ਜਿਹੜੇ ਸੋਹਣੇ ਸੋਹਣੇ ਨਜ਼ਾਰੇ ਵਹਿੰਦੇ ਰਹੇ ਅਸੀਂ, ਤੁਹਾਨੂੰ ਡਰੋਨ ਦੀ ਰਾਹੀਂ ਵੀ, ਆਪਣੇ GoPro ਦੀ ਰਾਹੀਂ ਵੀ, ਇੰਸਟਾ ਦੀ ਰਾਹੀਂ ਵੀ ਤੁਹਾਨੂੰ ਵਿਖਾਉਂਦੇ ਜਾਵਾਂਗੇ। ਸੋ ਇੱਧਰ ਹੱਸੀ ਜਾਂਦੇ ਨੇ ਭਾਈ ਸਾਹਿਬ, ਕਾਹਤੋਂ ਹੱਸਣੇ ਤੁਸੀਂ ਇਹ ਦੱਸਿਓ। ਗੱਡੀ ਲੱਭ ਗਈ ਬਹੁਤ ਵਧੀਆ, ਇਹਦੇ ਨਾਲ ਜਾਣ ਨੂੰ ਦੇਖੋ। ਆ ਨਿੱਕਾ ਜਿਹਾ ਲੈ ਜਾਈਏ। ਮੈਂ ਕਿਸੇ ਨੂੰ ਕਿਹਾ, ਮੈਂ ਕਿਹਾ ਗੱਡੀ ਚਾਹੀਦੀ ਸਕਾਟਲੈਂਡ ਜਾਣ ਨੂੰ, ਕਹਿੰਦੇ ਆ ਚੱਲੂਗੀ। ਹਾਂਜੀ, ਇਹ ਡਰਾਈਵਰ ਸਾਡੇ ਕੋਲ 3 ਹੈਗੇ ਨੇ, ਸੌਂਦੇ ਨਹੀਂ ਮੈਨੂੰ ਲੱਗਦਾ ਵਿੱਚ। ਨਾ ਸੌਣ ਨਹੀਂ ਦੇਣਾ। ਹਾਂ ਚਲੋ ਲਓ ਰੱਬ ਦਾ ਨਾਂ ਤੇ ਕਰੋ ਸ਼ੁਰੂ। ਖਾਸ ਤੌਰ ਤੇ ਜਿਹੜਾ ਪਰਲੇ ਪਾਸੇ ਡੱਬਾ ਨਾ, ਉਹਦਾ ਧਿਆਨ ਰੱਖਣਾ। ਬਿਲਕੁਲ ਬਿਲਕੁਲ, ਬੰਦੇ ਜਿਹੜੇ ਹੈਗੇ ਨੇ ਉਹ ਭਰਨਾ ਬਹੁਤ ਛੇਤੀ ਹੈ। ਉਹਨੂੰ ਜਿੰਦਾ ਲਾ ਦੇਣਾ ਮੈਂ ਜਾਣ ਸਾਰ ਵਿੱਚ ਆਪਾਂ। ਸਹੀ ਗੱਲ ਹੈ। ਪਰੌਂਠੇ ਨੂੰ ਕਿਹੜੇ ਦਿੱਤੇ ਵਾ ਸਵੇਰ ਦੇ। ਹਾਂ ਹਲੇ ਹੈਗੇ ਆ ਪਰੌਂਠੇ। ਹਾਲੇ ਹੈਗੇ ਆ ਨਾ, ਉਹ ਚੱਕ ਲਿਓ ਪਰੌਂਠੇ, ਭੁੱਲ ਨਾ ਜਾਇਓ ਗੱਡੀ ਦੂਜੀ 'ਚ। ਇਹ 'ਚ ਕੁਝ ਨਹੀਂ ਹੈ। ਲਓ ਵੀ ਗੱਡੀ ਨੂੰ ਵੱਜਣ ਲੱਗਾ ਕੀ ਕਹਿੰਦੇ ਹੁੰਦੇ ਆ, ਸਲਫ। ਤੇ ਆਹ ਸਾਰਿਆਂ ਨੇ ਪਹਿਲੋਂ ਟੰਗ ਦਿੱਤਾ। ਇਹ ਬਹੁਤ ਜ਼ਰੂਰੀ ਹੈ। ਇਹ ਕੰਮ ਨਾ ਹੋਵੇ ਫਿਰ ਕਿਵੇਂ ਚਲੇ ਜਾਈਏ। ਇਹ ਵੇਲੀ ਵੀ ਬਣੀ ਆਦਤ ਹੈ। ਹੁਣ ਇਹ ਪਤਾ ਤੇ ਇਹ ਲੱਗਣਾ ਨਾ ਵੀ ਵੇਲੀ ਜਨਤਾ ਕੱਢਦੀ ਕਿੰਨੇ ਦੇਰ। ਫਿਰ ਪਤਾ ਲੱਗੂ ਵੀ ਵੇਲੇ ਹੈ ਕਿ ਨਹੀਂ। ਕਿਉਂ ਮੇਰੇ ਸਾਹਿਬ, ਮੈਂ ਇਹਦੇ ਨਾਲ ਜਾਣਾ ਫੋਨ ਕਰ। ਹੁਣ ਕਿੰਨੇ ਦਿਨ ਕੱਢੋਗੇ? ਫੋਨ ਕਰ, ਫਰਾਈਡੇ ਦਾ ਕੱਢਣਾ ਪੈਣਾ। ਆ ਤਾਂ ਬਚ ਗਏ। ਆ ਜਾਓ। ਇਹ ਕੀ ਆ ਗਿਆ, ਕੀ ਆ ਗਿਆ? ਇਹ ਬੜੀ ਸਪਾਈਸੀ ਚੀਜ਼ ਹੈ। ਇਹ ਕੇਕ ਆ ਗਿਆ। ਇੱਕੀਆਂ ਦਾ ਨਹੀਂਗਾ, 12 ਦਾ। ਆ 21 ਬਣ ਗਏ ਨਾ। ਆਪਾਂ ਕੀ ਬਣ ਗਿਆ, ਆਪਣੀ ਮਰਜ਼ੀ ਹੈ। ਇਹ ਮੇਰੇ ਵੱਡੇ ਮੁੰਡੇ ਦੀ ਜ਼ਰੂਨ ਦੀ ਬਰਥਡੇ ਅੱਜ, ਤੇ ਉਹਦੇ ਵਾਸਤੇ ਕੇਕ ਆ। ਅੱਜ ਕਿੰਨੀ ਤਰੀਕ ਹੋ ਗਈ ਅੱਜ? ਅੱਜ ਕਿੰਨੀ ਹੋ ਗਈ? 28 28 ਤਰੀਕ। ਵੈਸੇ ਤਾਂ 27 ਦੀ ਰਾਤ ਨੂੰ ਸੀ, 28 ਆ। ਮੇਰੇ ਬੇਟੇ ਦੀ ਬਰਥਡੇ ਤੇ ਭਾਈ ਸਾਹਿਬ ਲੈ ਕੇ ਆਏ ਕੇਕ ਦੇਣ ਲਈ। ਅਮਨ ਭਾਈ ਦੇ ਦੋਸਤ ਨੇ। ਕੀ ਨਾਂ ਤੁਹਾਡਾ? ਪਵਨ ਭਾਈ, ਸ਼ੁਕਰੀਆ ਤੁਹਾਡਾ ਜੀ। ਇਹ ਅੱਗੇ ਜਾ ਕੇ ਕੱਟਦੇ ਹੁਣ ਆਪਾਂ ਨੂੰ ਦਿਖਾ ਦਿੱਤੀ। ਹਾਂ ਠੀਕ ਹੈ। ਹਾਂ ਆਓ ਨਹੀਂ, ਇੱਥੇ ਹੀ ਕੱਟਦੇ ਆਪਾਂ। ਅੱਛਾ, ਹੋਰ ਇੱਥੇ ਜਗ੍ਹਾ ਮਿਲ ਗਈ ਨਾ, ਆਪਾਂ ਲੈ ਪਾਏ। ਆਂਦੇ ਜੀ ਇੱਥੇ ਕੇਕ ਕੱਟਣਾ। ਇੱਥੇ ਕੱਟਣਾ, ਅੱਗੇ ਕੱਟਣਾ ਦੱਸ। ਭਾਈ ਦੇ ਨਗਰ ਚਲੇ ਕਿੱਧਰ ਗਏ? ਅੱਛਾ, ਪਿੱਛੇ ਸੈਟਿੰਗ ਕਰ ਥੱਲੇ ਪਰੌਂਠੇ ਵਾਹ ਬਈ ਵਾਹ। ਹੈਪੀ ਬਰਥਡੇ ਜ਼ਰੂਨ ਢਿੱਲੋਂ। ਤਾਂ ਵੀ ਮੁੰਡਿਆ ਤੈਨੂੰ ਬਹੁਤ ਬਹੁਤ ਬਰਥਡੇ ਦੀਆਂ ਮੁੰਡਿਆ ਮੁਬਾਰਕਾਂ। ਰੱਬ ਸੋਹਣਾ ਸਿਹਤ, ਤੰਦਰੁਸਤੀ, ਲੰਬੀ ਉਮਰ ਦੇਵੇ। ਅੱਗੇ ਵੀ ਮੈਂ ਹਰ ਸਾਲ ਹੀ ਬਰਥਡੇ ਉਹਦਾ ਬਾਹਰ ਦੇ ਮੁਲਕ ਕਿਤੇ ਮਨਾਉਣਾ। ਕਿਤੇ ਨਾ ਕਿਤੇ ਘੁੰਮਣ ਗਿਆ ਹੋਈਦਾ। ਮਤਲਬ ਜੰਗਲ 'ਚ ਕੱਟਿਆ। ਲੈ ਵੀ ਆਹ ਬੰਦਾ ਜਗਾੜੀ ਹੈ ਸਹੀ। ਟੇਬਲ ਕੱਢ ਲਿਆ। ਆਜੋ ਆਜੋ, ਇੱਥੇ ਸੈੱਟ ਹੋ ਕੱਟ ਲੈਣਾ ਪਿੱਛੇ ਤੇ। ਆ ਬਈ, ਇੱਥੇ ਸੈੱਟ ਆ ਜਾਣਾ ਨਾ ਕੰਮ। ਉਹ ਯਾਰ ਕੁਝ ਨਹੀਂ ਹੁੰਦਾ ਹੈਗਾ। ਲੈ ਯਾਰ, ਅੱਗ ਲਾ। ਲਾ ਵੀ ਮੁੰਡਾ ਮੇਰਾ ਹੋ ਗਿਆ ਪੂਰੇ 12 ਸਾਲਾਂ ਦਾ। ਉਂਗਲ ਨਾਲ ਕੱਟ ਦਿਆਂਗੇ। ਕੱਢ ਲਿਓ ਫਿਰ ਵਿੱਚ ਉਹਦੇ। ਉਹ ਮੁੜ ਕੇ ਆਓ ਜੀ, ਕਰੋ ਜੀ, ਕਰੋ ਇਹਨੂੰ। ਆਓ ਲੱਗ ਗਿਆ ਜੀ। ਲੈ ਵੀ ਉਹਨੂੰ ਪੁੱਤਰ ਨੂੰ ਵਧਾਈਆਂ ਦੇ ਦਈਏ। ਪੁੱਤਰਾ, ਤੈਨੂੰ 12ਵੇਂ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ। ਭਾਵੇਂ ਅੱਬਾ ਤੇਰਾ ਹਰ ਵਾਰੀ ਮੁਲਕੋਂ ਬਾਹਰ ਹੀ ਹੁੰਦਾ। ਕਿਉਂਕਿ ਮੇਰਾ ਨਾ 7ਵੇਂ-8ਵੇਂ ਮਹੀਨੇ ਦਾ ਟੂਰ ਹੁੰਦਾ। ਅੱਛਾ, ਤੇ ਮੇਰੇ ਛੋਟੇ ਬੇਟੇ ਦੀ ਆ 2 ਤਰੀਕ ਨੂੰ ਬਰਥਡੇ, ਠੀਕ ਤੇ ਹੈ। ਇਹਦੀ ਆ 27 ਨੂੰ। ਠੀਕ ਆ। ਤੇ ਉਹ ਇਹਨਾਂ ਦੋਵਾਂ ਦੀਆਂ ਬਰਥਡੇ ਦੇ ਬਾਹਰ ਨਾ, ਫਿਰ ਮੈਂ ਕਿਹਾ ਵਾਅਦਾ ਕਰਕੇ ਤੁਹਾਡਾ 20 ਦਾ ਮਨਾਉ ਤੇ ਤੁਹਾਡਾ ਆ ਕੇ ਸੈਲੀਬ੍ਰੇਟ ਕਰਾਂਗੇ। ਕੋਈ ਨਾ ਪੁੱਤਰੋ, ਤੁਹਾਡਾ ਇੱਥੇ ਦਾ ਮਨ ਹੀ ਰਿਹਾ। ਹਾਂ ਆਓ ਇੱਥੇ ਲੱਗ ਜਾਓ ਭਾਈ। ਆਜੋ, ਕਰੋ ਭਾਈ ਤੁਸੀਂ। ਹੈਪੀ ਬਰਥਡੇ, ਹੈਪੀ ਬਰਥਡੇ ਦੀ ਪੁੱਤਰਾ। ਹੈਪੀ ਬਰਥਡੇ ਜ਼ਰੂਨ।
ਅਜ਼ਰੂਨ ਢਿੱਲੋਂ। ਲੈ ਵੀ ਢਿੱਲੋਂ ਸਾਹਿਬ ਤੇਰਾ ਹੈਪੀ ਬਰਥਡੇ ਹੋ ਗਿਆ ਪੁੱਤਰਾ। ਬਹੁਤ ਬਹੁਤ ਵਧਾਈਆਂ। ਉਵੇਂ ਖਾ ਦਿੰਦੇ ਆਪਾਂ, ਸਿੱਧਾ ਕੰਮ ਕਰ ਦਿੰਦੇ। ਇਹ ਅਜ਼ਰੂਨ ਤੇਰੇ ਵਾਸਤੇ। ਆ ਲਓ ਭਾਈ ਵਧਾਈਆਂ ਬਾਬਾ। ਲਿਆਓ ਲਓ ਜਾ ਕੇ ਬਰੇਟਾ ਬੜੋ ਖਾਓ ਨਾਲੇ। ਇਹ ਖਾਓ ਬੈਠ ਕੇ, ਬਾਕੀ ਫੋਟੋ ਇੱਕ ਆਪ ਹੀ ਬਣਾਇਓ, ਕਰ ਪਹਿਲਾਂ ਫੋਟੋ ਬਣਾਇਓ। ਕਿਉਂ ਫੋਟੋ ਬਣਾ ਲਓ ਜੀ। ਹੁਣ ਕੇਕ ਅੰਦਰ ਖਾਓ ਤੁਸੀਂ। ਰੱਖੋ ਇੱਕ ਮਿੰਟ ਬਾਬਾ ਜੀ ਮਾੜਾ ਜਿਹਾ ਨਾ ਲਓ ਜੀ ਬੈਠ ਬੈਠ। ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਸੋ ਮਚ। ਬਹੁਤ ਬਹੁਤ ਵਧਾਈਆਂ ਅਗੇਨ। ਆ ਜਾ ਆ ਕੱਟਣ ਲਈ ਆ ਜਾ ਪਾਵਣਾ ਵੀਰੇ, ਬੈਠ ਉੱਥੇ ਆ ਜਾ। ਆ ਜਾਓ ਜੀ। ਤੂੰ ਤਾਂ ਜਿਉਂਦਾ ਹੁਣ ਕਰਕੇ ਸਾਰਾ ਆਹੋ ਹੁਣ ਖਾ ਕੇ ਜਾਈ ਤੁਸੀਂ ਦੋਸਤਾਂ। ਲੈ ਆ ਲੋ ਬਾਬਾ ਜੀ ਕੱਟੇ ਲੈ ਹਾਂ ਓਕੇ। ਓਹ ਭਾਜੀ ਉਹਨਾਂ ਦੇ ਮੁੰਡੇ ਦਾ ਜਨਮ ਦਿਨ ਅੱਜ। ਹਾਂ ਇੱਥੇ ਪਵਨ ਨੂੰ ਮਿਲ ਗਏ ਸੀ ਨਾ ਵੀ, ਉਹ ਲਿਆਏ ਸੀ ਕੇਕ ਬੜੀ। ਐਡੇ ਸੋਹਣੇ ਸੋਹਣੇ ਨਜ਼ਾਰੇ ਜਿਹੜੇ ਆ ਨਾ ਵੇਖਣ ਲਈ ਮਿਹਨਤ ਵੀ ਕਰਨੀ ਪੈਂਦੀ ਆ ਤੇ ਪੈਸੇ ਵੀ ਲਾਉਣੇ ਪੈਂਦੇ ਆ ਤੇ ਟਾਈਮ ਵੀ ਕੱਢਣਾ ਪੈਂਦਾ। ਤੇ ਇਹਨਾਂ 'ਚ ਇੱਕ ਕੰਮ ਮੈਂ ਕੀਤਾ, ਬਾਕੀ 2 ਕੰਮ ਇਹਨਾਂ ਕੀਤੇ। ਇਹਦਾ ਹੀ ਆ ਇਹ ਤੁਹਾਡਾ ਟਾਈਮ ਆ ਗਿਆ, ਤੁਹਾਡਾ ਉਹ ਬਹੁਤ ਜ਼ਰੂਰੀ ਸੀ। ਤੇ ਹੁਣ ਮਿਹਨਤ ਜਿਹੜੀ ਉਹ ਰਲ ਮਿਲ ਕੇ ਸਾਰੇ ਕਰਦੇ ਆ ਵੀ ਕੰਟੈਂਟ ਸੋਹਣਾ ਸੋਹਣਾ ਕੰਟੈਂਟ ਕੱਢ ਕੇ ਤੇ ਤੁਹਾਡੇ ਰੂਬਰੂ ਕਰਦੇ ਆ। ਵੇਖੋ ਕਿੰਨੇ ਵਧੀਆ ਤੇ ਸੋਹਣੇ ਨਜ਼ਾਰੇ ਨੇ। ਤੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਵੀ ਵਿਖਾਉਂਦੇ ਆ ਤੇ ਕਿਤੇ ਰੋਕ ਕੇ ਤੇ ਅੱਗੇ ਡਰੋਨ ਸ਼ਾਟ ਜਿਹੜੇ ਨਾ ਉਹਦੇ ਵੀ ਫੋਟੋ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਇੰਜੋਏ ਕਰੋ। ਤੇ ਵਲੌਗਾਂ ਨੂੰ ਜਿਹੜਾ ਪਿਆਰ ਦਿੰਦੇ ਰਹੋ। ਤੇ ਸਾਰੇ ਵਲੌਗ ਜਿਹੜੇ ਆ ਪੰਜਾਬੀ ਦੇ ਚੈਨਲ ਤੇ ਮੈਂ ਅਪਲੋਡ ਕਰੀ ਜਾਂਦਾ। ਤੇ ਨਾਲ ਦੀ ਨਾਲ ਆਪਾਂ ਸ਼ੁਗਰ ਮੇਲਾ ਵੀ ਰਾਈ ਰੱਖੀਦਾ ਸਾਰੇ ਯਾਰਾਂ ਦੋਸਤਾਂ। ਰਸਤੇ 'ਚ ਨਾ ਮੈਨਚੈਸਟਰ ਤੇ ਜਿਹੜਾ ਸ਼ਹਿਰ ਹੈ ਨਾ ਗਲਾਸਗੋ, ਉਹਦੇ ਵਿਚਕਾਰ ਰੁਕੀਆਂ ਟੀ ਬੇ ਰੈਸਟ ਏਰੀਆ। ਤੇ ਇਹ ਸਾਰੇ ਸਰਾਊਂਡਿੰਗ ਜਿਹੜੇ ਫਾਰਮਰ ਨੇ। ਤੇ ਮੈਂ ਇੱਥੇ ਬੜਾ ਵਧੀਆ ਕਨਸੈਪਟ ਹੈ, ਤੁਹਾਨੂੰ ਅੰਦਰ ਲੈ ਕੇ ਜਾਣਾ ਵੀ ਉੱਥੇ ਹੈ ਕੀ ਹੈ, ਤੁਹਾਨੂੰ ਅੰਦਰ ਜਾ ਕੇ ਦੱਸਦਾ। ਉਸ ਤੋਂ ਪਹਿਲਾਂ ਤੁਸੀਂ ਸਾਡੇ ਇਸ ਏਰੀਏ ਦੇ ਡਰੋਨ ਦੇ ਸ਼ਾਟ ਇੰਜੋਏ ਕਰ ਲਓ। ਆਪਾਂ ਡਰੋਨ ਦਿੱਤਾ ਡਾ ਤੇ ਯਾਦਵਿੰਦਰ ਐਕਸਪਰਟ ਡਰੋਨਾਂ ਦਾ। ਤੇ ਉੱਤੋਂ ਵੇਖੋ ਤੁਸੀਂ ਵੀ ਕਿੱਡਾ ਖੂਬਸੂਰਤ ਲੱਗਦਾ। ਇੱਧਰੋਂ ਸਕਰੀਨ ਜਿਹੜੀ ਹੈ ਨਜ਼ਰ ਆਉਂਦੀ ਹੈ ਤੁਹਾਨੂੰ। ਵੈਸੇ ਮੈਂ ਓਵਰਆਲ ਵਿਖਾਵਾਂਗਾ। ਲਾਗੇ ਸਾਰੇ ਫਾਰਮਰ ਹੀ ਫਾਰਮਰ ਨੇ। ਆ ਜਿੰਨਾ ਵੀ ਤੁਸੀਂ ਏਰੀਆ ਵੇਖਦੇ ਜੇ, ਇਹਨਾਂ ਨੇ ਭੇਡਾਂ ਬਹੁਤ ਰੱਖੀਆਂ। ਉੱਤੋਂ ਕੈਮਰਾ ਜਾਂਦਾ ਤੇ ਕੈਮਰਾ ਤੁਹਾਨੂੰ ਕੈਮਰੇ 'ਚ ਨਜ਼ਰ ਆਏਗਾ। ਆਹ ਸਾਡੀ ਰੇਲ ਜਿਹੜੀ ਨਾ ਟ੍ਰੇਨ ਲੰਘਣ ਡਈ ਹੈ। ਸੋਹਣੀਆਂ ਸੜਕਾਂ ਦੇ ਵਿੱਚੋਂ ਦੀ ਸੋਹਣੀ ਰੇਲ। ਵੀ ਇੱਥੇ ਤੇਲ ਵੀ ਆਪੇ ਪਾਉਣਾ ਪੈਂਦਾ ਜੇ। ਤੇ ਰੇਟ ਕਿੰਨਾ ਗਿਆ ਵੀ? ਰੇਟ ਮੈਂ ਵੇਖ ਕੇ ਦੱਸਦਾ। ਰੇਟ ਹੁਣ 1 ਪੌਂਡ 80 ਪੈਣੀ ਆ। ਇੱਕ ਇੱਕ ਪੌਂਡ
ਅੱਛਾ ਲਓ ਬਈ ਸਾਡੇ ਪਾਕਿਸਤਾਨ ਪਤਾ ਕਿੰਨੇ ਦਾ ਹੈ? ਪਾਕਿਸਤਾਨ ਦੇ ਹਿਸਾਬ ਨਾਲ ਕਿੰਨੇ ਦਾ ਹੋ ਗਿਆ ਮਤਲਬ 800 ਦਾ ਤੇ ਸਾਡੇ ਉੱਥੇ ਪਾਕਿਸਤਾਨ ਤੇਲ ਹੈ 320 ਰੁਪਏ ਤੇ ਸਿਰ ਤੇ ਬਾਹਾਂ ਵੀ ਮਹਿੰਗਾ ਕਿਉਂ ਹੈ ਇੱਥੇ ਉਹਦੇ ਨਾਲ ਡਬਲ ਨਾਲ ਵੀ ਥੋੜਾ ਜਿਹਾ ਵੱਧ ਹੈ ਕਿਉਂ ਜੀ ਇੱਥੇ ਉਹ ਇਹ ਸਰਵਿਸਾਂ ਨੇ ਸਰਵਿਸਾਂ ਤੇ ਮਤਲਬ ਕੁਝ ਪੈਨੀਆਂ ਮਹਿੰਗਾ ਹੁੰਦਾ ਜਿਵੇਂ ਆਮ ਲੋਕਲ ਆਪਾਂ ਸ਼ਹਿਰੋਂ ਆਏ ਹੁਣ ਉੱਥੇ ਤੁਹਾਨੂੰ ਮਿਲ ਜਾਣਾ 1 ਪਾਉਂਡ 70 ਪੈਨੀਆਂ ਦਾ ਇੱਥੇ 30 ਪੈਨੀਆਂ ਮਹਿੰਗਾ ਹੁੰਦਾ ਹਰੇਕ ਸਰਵਿਸ ਏਰੀਆ ਤੋ ਇੱਥੇ ਬਈ ਤੇਲ ਵੀ ਮਹਿੰਗਾ ਜੇ 198 ਆ ਗਏ ਹੋ ਹਾਂਜੀ ਹਾਂ ਕਿਵੇਂ ਗੱਡੀ ਚਾਰਜ ਹੋ ਰਹੀ ਹੈ ਫਿਰ ਨਾ ਵੀ ਅਸੀਂ ਗਰੋਸਰੀ ਕਰਨ ਆ ਗਏ ਆ ਸਮਾਨ 7 ਦਿਨਾਂ ਦਾ ਲੈਣਾ ਤੇ ਇਹਨਾਂ ਦੇ ਆਪਣਾ ਸਮਾਨ ਲੈ ਲਿਆ ਇਹ ਤੇ ਸਰਕਾਰ ਸਾਨੂੰ ਕੋ ਦੁੱਧ ਲੈ ਦਿਓ ਕੁਝ ਬਿਸਤਰੇ ਲੈਣੇ ਆ ਕੁਝ ਖਾਣ ਪੀਣ ਦਾ ਸਮਾਨ ਜਿਹੜਾ ਪਕਾਉਣਾ ਕੁਕਿੰਗ ਕਰਨੀ ਹੈ ਸਾਰਾ ਲੈ ਕੇ ਇਥੋਂ ਰਸਤੇ 'ਚੋਂ ਸਟਾਕ ਕਰ ਜੀਏ ਟੈਸਕੋ ਹੈਗੀ ਆ ਜਿਵੇਂ ਆਪਣੇ ਮੈਟਰੋ ਆ ਪਾਕਿਸਤਾਨੀ ਹੋਰ ਗਰੋਸਰੀ ਸਟੋਰ ਨੇ ਜਿਵੇਂ ਦੁਬਈ ਲੁਲੂ ਮਾਰਟ ਆ ਇਸ ਤਰ੍ਹਾਂ ਦਾ ਵੀ ਮਾਰਟ ਆ ਮਤਲਬ ਇੱਥੋਂ ਕੁੱਕਡ ਵੀ ਮਿਲ ਜਾਂਦਾ ਥੋੜਾ ਜਾ ਕੇ ਉਹਨੂੰ ਤੁਸੀਂ ਕਰ ਸਕਦੇ ਹੋ ਫਰੀਜ਼ਰ ਫਰੋਜ਼ਨ ਜਿਹੜਾ ਹੁੰਦਾ ਤੇ ਸਬਜ਼ੀਆਂ ਵੀ ਸਾਰਾ ਕੁਝ ਲੈ ਕੇ ਚੱਲਾਂਗੇ ਜਾ ਕੇ ਫਿਰ ਉਹਨੇ ਦਿਨ ਪਕਾਈ ਕਰਕੇ ਨਾ ਪਕਾ ਕੇ ਤੇ ਆਪੇ ਹੀ ਖਾਵਾਂਗੇ ਸੋ ਇਸ ਤਰ੍ਹਾਂ ਦਾ ਆ ਮੇਰੇ ਨਾਲ ਦਾ ਬੰਦਾ ਇਹ ਵੀ ਕੁਝ ਨਹੀਂ ਖਾਂਦਾ ਮਤਲਬ ਨਾ ਖਾਂਦਾ ਨਾ ਪੀਂਦਾ ਤੇ ਅਸੀਂ ਤੇ ਇਹ ਆ ਵੀ ਇਹਨਾਂ ਦੇ ਨਾਲ ਬਹਿ ਕੇ ਕੰਪਨੀ ਜ਼ਰੂਰ ਇੰਜੋਏ ਕਰਾਂਗੇ ਤੇ ਅਸੀਂ ਲੇਕਿਨ ਖਾਣ ਪੀਣ ਤੱਕ ਸਹਿਮਤ ਰਵਾਂਗੇ ਕੋਈ ਚਿਕਨ ਖਾ ਲਿਆ ਕੋਈ ਦਾਲ ਖਾ ਲਈ ਕੋਈ ਰੋਟੀ ਖਾ ਲਈ ਤੇ ਕੋਈ ਜੂਸ ਪੀ ਲਿਆ ਸੋ ਇਹਨਾਂ ਜੂਸ ਨਹੀਂ ਪੀਣਾ ਲੋ ਵੀ ਆ ਬਿਸਤਰੇ ਵੀ ਅਸੀਂ ਲੈਣ ਲੱਗੇ ਆ ਤੇ 6 ਬੰਦਿਆਂ ਦੇ 6 ਬਿਸਤਰੇ ਲੈਣੇ ਪੈਣੇ ਮੋਟੇ ਆ ਕਿਉਂਕਿ ਉੱਥੇ ਠੰਡ ਹੋਣੀ ਹੈ ਤੇ ਸਰਾਣੇ ਬੜੇ ਆਪਾਂ 2 ਲਏ ਸਰਾਣੇ ਅੱਗੇ 4 ਲਏ ਤੇ 2 ਬੰਦੇ ਕੀ ਕਰਨਗੇ 2 ਹੋਰ ਲੈ ਲੈਣੇ ਆ ਤੇ ਇਹ ਵੀ ਹੈ ਵਿੱਚ ਵੈਸੇ ਅੱਛਾ ਮੈਂ ਕਿਹਾ 2 ਬੰਦੇ ਆਏ ਵੀ ਗੋਡਿਆਂ ਤੇ ਪੈਰ ਰੱਖ ਧਰ ਲਓ ਤੁਸੀਂ ਸਾਡੇ ਗੋਡਿਆਂ ਤੇ ਸਿਰ ਧਰ ਲਓ ਤੇ ਆ ਇੱਕ ਮੈਨੂੰ ਫੜਾ ਦੇ 4 ਹੋ ਗਏ 6 ਲੈਣੇ ਆ ਮੈਨੂੰ ਫੜਾ ਹੋਰ ਮੈਂ ਬਸ ਇਹ ਦੇਖਦਾ ਮੈਂ ਵੀ ਹੈਗੇ ਕਿਹੜੇ ਨੇ ਲੋ ਵੀ ਸਰਾਣੇ ਸੁਣੇ ਖਰੀਦਣੇ ਸੋ ਇਹ 5-6 ਦਿਨਾਂ ਦਾ ਸਟਾਕ ਜਿਹੜਾ ਸਾਰਾ ਲੈ ਜਾਣਾ ਵੀ ਜਿਹੜੇ ਸਾਨੂੰ ਬਾਅਦ 'ਚ ਉੱਥੇ ਤੰਗੀ ਨਾ ਹੋਵੇ ਬਿਲਕੁਲ ਜੀ ਬਿਲਕੁਲ ਕਿਉਂਕਿ ਠੰਡ ਵੀ ਹੋਣੀ ਆ ਹੋਰ ਜਿਹੜੀ ਕੋਈ ਚੀਜ਼ ਚਾਹੀਦੀ ਆ ਸੋਚ ਲਓ ਆ ਕੁਲਟਸ ਵਗੈਰਾ ਤਾਂ ਲੈਣੇ ਆ ਕੀ ਇਹਨਾਂ ਨੂੰ ਆਂਦੇ ਤਾਂ ਵੀ ਆਪਾਂ ਫਿਸ਼ ਲੈ ਲਈਏ ਤੇ ਹੁਣ ਚਿਕਨ ਵੇਖਦੇ ਆ ਵੀ ਚਿਕਨ ਆਪਾਂ ਲੈਣਾ ਹਲਾਲ ਤੇ ਉਹ ਤੇ ਮੈਂਸ਼ਨ ਹੁੰਦਾ ਵੈਸੇ ਤੇ ਸਾਰੇ ਜਾਂ ਤਾਂ ਆਪਾਂ ਪੁੱਛ ਲਈਏ ਇੱਕ ਵਾਰੀ ਵਿਰਕ ਸਾਹਿਬ ਕਰ ਲੈਣਾ ਗੱਲ ਪੜ੍ਹ ਲਵਾਂ ਇੰਸਟਰਕਸ਼ਨ ਮੈਂ ਅੱਗੋਂ ਵੇਖਾਂ ਇਹ ਉਹਨੇ ਦਿਨਾਂ ਦਾ ਸਮਾਨ ਜਿਹੜਾ ਨਾ ਆਪਾਂ ਇਕੱਠਾ ਕਰਕੇ ਲੈ ਚੱਲੇ ਆ ਪੀਜ਼ੇ ਪੂਜ਼ੇ ਵੀ ਹੈਗੇ ਇੱਥੇ ਭਾਵੇਂ ਪੀਜ਼ੇ ਲੈ ਜਾਓ ਇਹ ਵੀ ਰੈਡੀ ਟੂ ਈਟ ਹੀ ਹੁੰਦੇ ਆ ਮਾੜਾ ਜਿਹਾ ਓਵਨ 'ਚ ਨਗਾਓ ਅੱਲਾ ਖੈਰ ਸੱਲਾ ਨਹੀਂ ਪਤਾ ਲੱਗਦਾ ਕੋਈ ਨਹੀਂ ਤੁਸੀਂ ਆਪਣੇ ਵਾਸਤੇ ਲੈ ਲਓ ਮੈਂ ਫਿਸ਼ ਖਾ ਲੈਣੀ ਹੈ ਕੋਈ ਗੱਲ ਨਹੀਂ ਲੈਟਸ ਪੁੱਟ ਮੈਂ ਫਿਸ਼ ਨਾਲ ਗੁਜ਼ਾਰਾ ਕਰ ਰਹਾ ਲਓ ਵੀ ਆਪਾਂ ਫਿਰ ਰਸਤੇ 'ਚ ਰੁਕੇ ਸਾਂ ਗਰੋਸਰੀ ਕਰਨ ਵਾਸਤੇ ਤੇ ਹਾਲੇ ਆਪਣਾ ਸਫ਼ਰ 3 ਤੋਂ 4 ਘੰਟੇ ਦਾ ਹੈਗਾ ਇੱਥੋਂ ਗਲਾਸਕੋ ਜਿਹੜਾ ਵਾ 1 ਘੰਟੇ ਦਾ ਗਲਾਸਕੋ ਨਹੀਂ ਤੇ ਅਸੀਂ ਸਾਰੀ ਸ਼ਾਪਿੰਗ ਕਰ ਲਈ ਆ ਤੇ ਅੱਜ ਰਾਤ ਅਸੀਂ ਪਹੁੰਚਾਂਗੇ ਫੋਰਟ ਵਿਲੀਅਮ ਉੱਥੇ ਅਸੀਂ ਨਾਈਟ ਸਟੇ ਉੱਥੇ ਝੀਲ ਆ ਉਹਦੇ ਤੇ ਗੱਡੀ ਲਾ ਕੇ ਤੇ ਉੱਥੇ ਕਰਾਂਗੇ ਇੱਥੇ ਇਹ ਵਾ ਵੀ ਇੰਗਲੈਂਡ ਦੇ ਵਿੱਚ ਤੇ ਜਿਹੜੀਆਂ ਜਾਂ ਯੂਰਪ ਦੇ ਵਿੱਚ ਜਿਹੜੀਆਂ ਕੈਰਾਵੈਨ ਨੇ ਜਾਂ ਮੋਟਰ ਹੋਮ ਨੇ ਇਹਨਾਂ ਨੂੰ ਤੁਸੀਂ ਸਪੈਸੀਫਿਕ ਜਿਹੜੀਆਂ ਜਗ੍ਹਾਵਾਂ ਉਹਨਾਂ ਨੇ ਮੁਕਤਸਰ ਕੀਤੀਆਂ ਵਾ ਉੱਤੇ $20 ਕਿਤੇ 30 ਕਿਤੇ 50 ਪਾਉਂਡ ਇਸ ਤਰ੍ਹਾਂ ਕਰਕੇ ਉਹਨਾਂ ਨੇ ਰੱਖਿਆ ਵੀ ਤੁਸੀਂ ਉੱਥੇ ਚਾਰਜਿੰਗ ਪੋਰਟ ਵਗੈਰਾ ਜਿਹੜੀ ਉਹ ਲਾ ਕੇ ਤੇ ਆਪਣੀ ਕੈਰਾਵੈਨ ਪਾਰਕ ਕਰ ਸਕਦੇ ਜਾਂ ਮੋਟਰ ਹੋਮ ਪਾਰਕ ਕਰ ਸਕਦੇ ਜੇ ਲੇਕਿਨ ਜਿੱਥੇ ਆਪਾਂ ਜਾ ਰਹੇ ਹਾਂ ਸਕਾਟਲੈਂਡ ਇਦਾਂ ਦਾ ਕੋਈ ਨਹੀਂਗਾ ਉੱਥੇ ਤੁਸੀਂ ਕਿਤੇ ਵੀ ਕੈਰਾਵੈਨ ਜਿੱਥੇ ਤੁਹਾਨੂੰ ਸੋਹਣੀ ਲੱਗਦੀ ਹੈ ਨਾ ਜਗ੍ਹਾ ਉਹ ਪਾਰਕਿੰਗਾਂ ਬਣੀਆਂ ਉੱਥੇ ਵੀ ਲੇਕਿਨ ਉੱਥੇ ਅਲਾਓ ਆ ਵੀ ਤੁਸੀਂ ਮਤਲਬ ਜਿਹੜੀਆਂ ਝੀਲਾਂ ਝੂਲਾਂ ਉੱਥੇ ਜਾ ਕੇ ਆਪਣੀ ਕੈਰਾਵੈਨ ਪਾਰਕ ਕਰਕੇ
ਤੇ ਤੁਸੀਂ ਆਪਣੀ ਗੱਡੀ ਲਾ ਕੇ ਤੇ ਉੱਥੇ ਹੀ ਸੌਂ ਸਕਦੇ ਜੇ। ਸੋ ਇਸ ਤਰ੍ਹਾਂ ਦਾ ਹੀ ਆ, ਆਪਾਂ ਸਵੇਰੇ अर्ਲੀ ਮਾਰਨਿੰਗ ਤੋਂ ਸ਼ੁਰੂ ਕਰਿਆ ਕਰਾਂਗੇ ਟਰੈਵਲ ਕਰਨਾ, ਅੱਗੇ ਜਿੱਥੇ ਜਿੱਥੇ ਜਾਣਾ ਹੋਵੇ ਰੁਕਦੇ ਰੁਕਦੇ ਵਹਿੰਦੇ ਵੂੰਦੇ ਸੋ ਜਾਇਆ ਕਰਾਂਗੇ। ਸੋ ਅੱਜ ਦਾ ਦਿਨ ਤੇ ਸਾਡਾ ਲੰਘਣਾ ਇਸੇ ਤਰ੍ਹਾਂ ਹੀ ਫੋਰਟ ਵਿਲੀਅਮ ਪਹੁੰਚਦੇ ਪਹੁੰਚਦੇ ਰਾਹ 'ਚ ਹੀ, ਤੇ ਕੱਲ੍ਹ ਤੋਂ ਫਿਰ ਸ਼ੁਰੂ ਹੋਊਗਾ ਸਾਡਾ ਹਸੀਨ ਵਾਦੀਆਂ ਦਾ ਸਫ਼ਰ। ਸੋ ਅੱਜ ਵੀ ਹੈ ਤੇ ਹੀ ਹੈ, ਇਸ ਤੋਂ ਵੀਡੀਓ ਤੋਂ ਬਾਅਦ ਜੋ ਜੋ ਕੁਛ ਨਜ਼ਰ ਆਇਆ ਤੁਹਾਡੇ ਸਾਹਮਣੇ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਤੇ ਜਿਹੜੇ ਵਲੌਗਸ ਨੇ ਨਾਸਰ ਢਿੱਲੋਂ ਦੇ ਡੇਅਰੀ ਫਾਰਮ ਵਾਲੇ ਉਹ ਵੀ ਚੱਲਣੇ ਆ ਨਾਲ ਨਾਲ। ਸੋ ਇਹ ਵਲੌਗਸ ਮੈਂ ਇੱਕ ਦਿਨ ਛੱਡ ਕੇ ਇੱਕ ਦਿਨ ਦਾ ਸੋਚਿਆ ਹੈ ਪਾਇਆ ਕਰੂੰਗਾ, ਲੇਕਿਨ ਜਿੰਨੀ ਮੁਹੱਬਤ ਪਿਆਰ ਤੁਹਾਡਾ ਮਿਲਣ ਡਿਆ ਸੋ ਮੈਨੂੰ ਲੱਗਦਾ ਸਾਨੂੰ ਇਹ ਰੋਜ਼ਾਨਾ ਹੀ ਪਾਉਣੇ ਚਾਹੀਦੇ ਆ ਤੇ ਇਹਨੂੰ ਕੰਟੀਨਿਊ ਕਰਨਾ ਚਾਹੀਦਾ। ਸੋ ਸਾਰੇ ਦੋਸਤ ਡੀਕਣ ਨੇ ਮੈਨੂੰ, ਆਪਾਂ ਅਗਲੇ ਸਫ਼ਰ ਵੱਲ ਵਧੀਏ। ਲਓ ਵੀ ਆਪਾਂ ਅਫੀਸ਼ੀਅਲੀ ਸਕਾਟਲੈਂਡ ਦੇ ਵਿੱਚ ਐਂਟਰ ਕਰ ਗਏ ਆ। ਵੈਲਕਮ ਟੂ ਸਕਾਟਲੈਂਡ। ਇਹ ਸਕਾਟਲੈਂਡ ਦਾ ਝੰਡਾ ਲੱਗਾ ਤੇ ਬਾਰਡਰ ਆ ਸਕਾਟਲੈਂਡ ਦਾ, ਤੇ ਸਕਾਟਲੈਂਡ ਵਿੱਚ ਐਂਟਰ ਹੋ ਗਏ ਆ। ਤੇ ਚਲੋ ਜੀ ਉਹਨਾਂ ਦੀ ਸਪੁਰਦ ਜਾਣ ਦਿਓ, ਅੱਗੇ ਜਾ ਕੇ ਰੁਕਦੇ ਆ। ਸ਼ਾਮ ਬਲਕਿ ਰਾਤ ਹੀ ਹੋ ਗਈ ਆ, 9:30 ਦਾ ਟਾਈਮ ਹੋ ਗਿਆ, ਲੇਕਿਨ ਹਾਲੇ ਇੱਥੇ ਦਿਨ ਹੈਗਾ ਤੇ ਅਸੀਂ ਹਲੇ ਜਿੱਥੇ ਜਾਣਾ ਵਾ ਸਾਨੂੰ 3-3.5 ਘੰਟੇ ਹੋਰ ਲੱਗਣਗੇ। ਰਾਤ ਨਾ ਵੱਜ ਗਏ ਸੀ ਸਾਨੂੰ ਆਉਂਦਿਆਂ ਤਕਰੀਬਨ 12, ਤੇ ਅਸੀਂ ਗਲਾਸਗੋ ਦੇ ਕੋਲ ਹੀ ਆ। ਤੇ ਇੱਥੇ ਅਸੀਂ ਵੇਖ ਕੇ ਨਾ ਪਹਿਲਾਂ ਤਾਂ ਸਰਵਿਸ ਸਟੇਸ਼ਨ ਉੱਥੇ ਰੁਕਣ ਲੱਗੇ ਵੀ ਉੱਥੇ ਰੁਕਦੇ ਹਾਂ, ਉੱਥੋਂ ਅਸੀਂ ਥੋੜ੍ਹਾ ਜਿਹਾ ਅੱਗੇ ਲੰਘ ਗਏ। ਫਿਰ ਅਸੀਂ ਆ ਇੱਕ ਯਾਰਡ ਬਣਿਆ ਫ੍ਰੀ ਪਾਰਕਿੰਗ ਵਾਲਾ, ਮਤਲਬ ਵੈਸੇ ਤਾਂ ਇੱਥੇ ਪਾਰਕਿੰਗ ਪੇਡ ਹੁੰਦੀ ਆ, ਮਤਲਬ ਉਹ ਉੱਧਰ ਵੀ ਹੈ ਆ, ਲੇਕਿਨ ਉਹ ਟਰੱਕਾਂ ਵਾਲੇ ਆ। ਸੋ ਅਸੀਂ ਨੀਂਦ ਬੜੀ ਆਈ, ਫਿਰ ਅਸੀਂ ਇੱਥੇ ਰੁਕਿਆ। ਬੜੀ ਸੋਹਣੀ ਜਿਹੀ ਜਗ੍ਹਾ, ਚਾਰ ਸ਼ੇਰੇ ਐ ਹਰੇ ਭਰੇ ਬੂਟੇ ਦਰਖਤ ਲੱਗੇ ਆ, ਤੇ ਉਹ ਉਧਰ ਸਰਵਿਸ ਏਰੀਆ ਬਣਿਆ, ਉੱਥੇ ਜਾ ਕੇ ਤੁਹਾਨੂੰ ਵਿਖਾਉਣਾ। ਉੱਥੇ ਆਪਾਂ ਨਹਾਵਾਂ ਨੂਵਾਂਗੇ। ਸੋ ਰਾਤੀ ਫਿਰ ਇੱਥੇ ਰੁਕ ਗਏ ਤੇ ਆਪਣੀ ਸ਼ਹਿਜ਼ਾਦੀ ਇੱਥੇ ਖਿਲਾਰਤੀ, ਸਾਰੇ ਸੁੱਤੇ ਵਿੱਚ, ਤੇ ਮੈਂ ਉੱਠ ਪਿਆ ਸਵੇਰੇ ਕਿਉਂਕਿ ਮੇਰਾ ਪਾਕਿਸਤਾਨ ਵਾਲਾ ਟਾਈਮ ਚੱਲਦਾ। ਸੋ ਮੈਂ ਉਹਨਾਂ ਤੋਂ ਛੇਤੀ ਜਲਦੀ ਉੱਠ ਪਿਆ ਤੇ ਆਪਾਂ ਹੁਣ ਤਿਆਰੀ ਤੁਰੀ ਕਰਦੇ ਹਾਂ ਤੇ ਫਿਰ ਅੱਗੇ ਦਾ ਸਫ਼ਰ ਜਿਹੜਾ ਉਹ ਸ਼ੁਰੂ ਕਰਨਾ। ਆਪਣੀ ਕੈਂਪਰ ਵੈਨ ਦੇ ਲਾਗੇ ਨਾ ਸਵੇਰੇ ਗੋਰਾ ਆ ਕੇ ਨਾ ਘਾਹ ਕੱਟਣ ਲੱਗ ਪਿਆ, ਤੇ ਮਸ਼ੀਨ ਵੇਖੋ ਕਿੱਡਾ ਤਗੜਾ ਜਗਾ ਲਿਆ ਘਾਹ ਕੱਟਣ ਵਾਲੀ। ਪ੍ਰਵਾਹ ਲਾਈ ਜਾਂਦੀ ਮਸ਼ੀਨ ਫੜ ਕੇ। ਇੱਧਰ ਸਰਵਿਸਿਜ਼ ਬਣੀਆਂ ਵਾ, ਤੁਸੀਂ ਨਹਾ ਨੂੰ ਸਕਦੇ ਜੇ, ਟਰੱਕਾਂ ਵਾਲਿਆਂ ਦੀਆਂ ਵਾ। ਤੇ ਇਸ ਪਾਸੇ ਜਿੱਥੇ ਐਮਸੀ ਲਾਈ ਸੀ ਇੱਥੇ ਓਵਰਫਲੋ ਪਾਰਕਿੰਗ ਹੈ, ਵੀ ਜੇ ਗੱਡੀਆਂ ਵੱਧ ਜਾਣ ਤੇ ਗੱਡੀਆਂ ਫਿਰ ਇੱਧਰ ਲੱਗ ਜਾਂਦੀਆਂ। ਕੈਰਾਵੈਨ ਵੀ ਜਿਵੇਂ ਆ ਖਲੋਤੀ ਆ। ਤੇ ਆਪਾਂ ਉੱਥੋਂ ਹੁਣ ਇੱਕ ਵਾਰੀ ਚੱਲਦੇ ਹਾਂ, ਕੁਛ ਨਹਾਵਾਂ ਨੂਵਾਂਗੇ ਤੇ ਫਿਰ ਨਾਸ਼ਤਾ ਨੁਸ਼ਤਾ ਕਰਕੇ ਤੇ ਫਿਰ ਆਪਣਾ ਅੱਗੇ ਵਧਾਂਗੇ। ਤੇ ਇਹ ਤੁਹਾਨੂੰ ਵਿਖਾਉਣਾ ਵੀ ਸਰਵਿਸ ਏਰੀਆ ਕਿੱਦਾਂ ਦਾ ਇਹਨਾਂ ਦਾ। ਰਾਤ ਜਿਹੜੇ ਰੁਕਦੇ ਆ ਤੇ ਉਹਨਾਂ ਵਾਸਤੇ ਗੱਡੀਆਂ ਚਾਰਜ ਕਰਨ ਵਾਸਤੇ ਉਹ ਚਾਰਜਿੰਗ ਸਟੇਸ਼ਨ ਵੀ ਲੱਗੇ ਆ ਇਹ ਸਾਹਮਣੇ। ਤੁਸੀਂ ਪੇ ਕਰਕੇ ਤੁਸੀਂ ਚਾਰਜ ਜਿਹੜਾ ਉਹ ਕਰ ਸਕਦੇ ਜੀ। ਤੇ ਇਹ ਵੇਖ ਲਓ ਵੀ ਇਹ ਛੋਟੇ ਛੋਟੇ ਜਿਹੜੇ ਸਰਵਿਸ ਏਰੀਆ ਉੱਥੇ ਵੀ ਹੈ। ਆਪਣੇ ਗੱਡੀਆਂ ਇਲੈਕਟ੍ਰਿਕ ਬਹੁਤ ਆਉਣ ਡਈਆਂ, ਮਤਲਬ BYD ਬਹੁਤ ਪਾਕਿਸਤਾਨ ਚੱਲਣ ਡਈ ਆ। ਮੇਰਾ ਵੀ ਦਿਲ ਆ ਉਹਨੂੰ ਬੁੱਕ ਕਰਾਉਣ ਦਾ, ਲੈਣ ਦਾ, ਤੇ ਪਰ ਸਾਡੇ ਸਰਵਿਸ ਸਟੇਸ਼ਨ ਥੋੜ੍ਹੇ ਨੇ। ਤੇ ਜੇ ਗੱਲ ਕਰੀਏ ਵੀ ਚਾਰਜ ਕਰਨ ਦੀ, ਵੈਸੇ ਘਰ ਦੀ ਬਿਜਲੀ ਦੀ ਤਾਂ ਮਹਿੰਗੀ ਬੜੀ ਹੈ, ਮਤਲਬ ਉਹ 7 ਵੋਲਟ ਚਾਹੀਦੇ, ਉਹਨੂੰ 7 kV ਚਾਹੀਦਾ ਉਹਨੂੰ ਚਾਰਜ ਕਰਨ ਲਈ, ਜਿਹੜੀ BYD ATT2 ਆ ਤੇ 3 ਆ। ਤੇ ਉਹਦੇ ਲਈ ਘੱਟੋ ਘੱਟ 15 kV ਦਾ ਤੁਹਾਨੂੰ ਸੋਲਰ ਪੈਨਲ ਚਾਹੀਦਾ। ਜੇ ਦਿਨੇ ਚਾਰਜ ਕਰੋਗੇ ਫਿਰ ਬਚਤ ਆ, ਜੇ ਰਾਤ ਕਰੋਗੇ ਉਹ ਸਗੋਂ ਖਰਚਾ ਫਿਊਲ ਦਾ ਜਿਹੜਾ ਬਰਾਬਰ ਜਿਹਾ ਲਾਗੇ ਜਿਹਾ ਆ ਜਾਂਦਾ। ਸੋ ਇਸ ਤੋਂ ਸੋਲਰ ਤਾਂ ਖੈਰ ਲੱਗਾ ਹੀ ਹੈ, ਮੇਰੇ ਵੀ ਲੱਗਾ। ਮਤਲਬ ਜਿਹੜਾ ਨੋਰਮਲ ਘਰ ਵੀ ਉਹਨਾਂ ਨੇ ਔਖਿਆਂ ਹੋ ਕੇ ਵੀ ਸੋਲਰ ਲਵਾਏ ਆ, ਕਿਉਂਕਿ ਬਿਜਲੀ ਦੇ ਬਿੱਲ ਜਿਹੜੇ ਨਾ ਬਹੁਤ ਜ਼ਿਆਦਾ। ਸੋ ਇਸ ਤਰ੍ਹਾਂ ਦਾ ਸਰਵਿਸ ਏਰੀਆ ਬਣਿਆ। ਆ ਸੋਹਣਾ ਜਿਹਾ ਦਾ ਗੇਟ ਬਣਿਆ ਆ ਬਾਹਰ ਬਹਿਣ ਵਾਸਤੇ। ਜਿਹੜੇ ਵੀ ਇੱਥੇ ਆ ਕੇ ਕੈਰਾਵੈਨ ਲਾਉਂਦੇ ਆ, ਗੱਡੀਆਂ ਲਾਉਂਦੇ ਆ, ਜਾਂ ਰੈਸਟੋਰੈਂਟ ਤੋਂ ਕੁਛ ਲੈਂਦੇ ਤਾਂ ਬਾਹਰ ਆ ਕੇ ਬਹਿ ਕੇ ਇੱਥੇ ਆਪਣਾ ਖਾਣ ਪੀਣ ਜਿਹੜਾ ਕਰ ਸਕਦੇ।
ਲਓ ਵੀ ਟਾਵਲ ਟੂਵਲ ਫੜ ਲਿਆ, ਬੈਗ ਜਿਹੜੇ ਫੜ ਲਿਆ ਆਪਾਂ, ਤੇ ਨਹਾ ਨੂੰ ਲਈਏ ਇੱਕ ਵਾਰ, ਫੇਰ ਕਰਨਾ ਅਗਲਾ ਸਫ਼ਰ ਸ਼ੁਰੂ। ਤੇ ਇੱਥੇ ਸਰਵਿਸ ਏਰੀਆ ਜਿਹੜੇ ਬਣੇ ਆ ਉੱਥੇ ਫ੍ਰੀ ਨੇ। ਜਿਵੇਂ ਮੈਂ ਯੂਰਪ ਘੁੰਮਦਾ ਆ ਤਾਂ ਮੈਂ ਦੇਖਦਾ ਸਾਰਾ ਸਮਾਨ ਥੱਲੇ ਆ ਵੇਖੋ, ਸਾਰਾ ਗੱਲਾ ਹੋ ਗਿਆ। ਮੈਂ ਯੂਰਪ ਘੁੰਮਦਾ ਆ, ਉੱਥੇ ਨਾ ਪੇ ਕਰਨਾ ਪੈਂਦਾ ਮਤਲਬ ਨਹਾਉਣ ਵਾਸਤੇ। ਸੋਨੀ ਮੇਰਾ ਸਮਾਨ ਸੁਣ ਡਿੱਗ ਪਿਆ ਸੀ ਤੇ ਅਸੀਂ ਕੈਰਨ ਲੌਜਸ ਸਰਵਿਸਿਜ਼ ਤੇ ਆ। ਤੇ ਇੱਥੇ ਮੈਂ ਦੱਸਣਾ ਵੀ ਯੂਰਪ ਤੇ ਰਸ਼ੀਆ ਆਪਾਂ ਗਏ ਹਾਂ ਤੇ ਉੱਥੇ ਪੇ ਕਰਨਾ ਪੈਂਦਾ ਹੈ ਸਾਰਾ ਕੁਛ। ਇੱਥੇ ਸਿਰਫ ਪਾਰਕਿੰਗ ਪੇ ਕਰਨੀ ਹੈ, 15 ਪਾਉਂਡ ਹੈ, ਬਾਕੀ ਸਾਰਾ ਕੁਛ ਇਹਦੀਆਂ ਸਰਵਿਸਿਜ਼ ਜਿਹੜੀਆਂ ਉਹ ਫ੍ਰੀ ਨੇ। ਹਾਂ, ਜਿਵੇਂ ਚੇਂਜਿੰਗ ਪਲੇਸਿਸ ਬਣੀਆਂ, ਇਹ ਵੂਮੈਨਸ ਵਾਸਤੇ ਆ, ਇੱਧਰ ਦੀਆਂ ਮੈਨਸ ਵਾਸਤੇ। ਆਹ ਸਾਹਮਣੇ ਹੈ ਵੀ ਸੋਹਣੇ ਸਾਫ ਸੁਥਰੇ। ਲੋ ਵੀ ਕੈਰਨ ਰੈਸਟ ਏਰੀਆ ਦੀ ਫ੍ਰੀ ਸਰਵਿਸ ਜਿਹੜੀ ਨਾ ਇੰਜੋਏ ਕਰ ਲਈ ਆ। ਨਹਾ ਨੂੰ ਲਿਆ ਸਾਰਿਆਂ ਨੇ, ਬਾਕੀ 2-3 ਜਣੇ ਨਹਾਉਣ ਦੇ, ਬਾਕੀ ਮੈਂ ਨਹਾ ਨੂੰ ਲਿਆ, ਰੈਡੀ ਹੋ ਗਿਆ। ਹੁਣ ਕੱਪੜੇ ਚੇਂਜ ਕਰਾਂਗੇ ਅੰਦਰ ਆਪਣੇ ਮੋਟਰ ਹੋਮ ਦੇ ਵਿੱਚ। ਤੇ ਰਾਤੀ ਵਲੌਗ ਜਿਹੜਾ ਵਾ ਲੇਟ ਨਾਈਟ ਅਸੀਂ ਬਹੁਤ ਹੋ ਗਏ, ਹਿੰਮਤ ਵੀ ਨਹੀਂ ਸੀ ਟਰੈਵਲ ਕੀਤਾ ਸੀ, ਮੈਂ ਇਖਤਤਾਮ ਨਹੀਂ ਕੀਤਾ। ਮੈਂ ਕਿਹਾ ਨਾਲੇ ਮੈਨੂੰ ਇਹ ਸੀ ਵੀ ਸੁਬਾਹ ਅਰਲੀ ਮਾਰਨਿੰਗ ਸਵੇਰਾ ਕੰਟੈਂਟ ਵਧੀਆ ਬਣਦਾ ਵਾ, ਵਿਊ ਵਧੀਆ ਆਉਂਦਾ, ਰਿਜ਼ਲਟ ਕੈਮਰੇ ਦਾ ਵਧੀਆ ਆਉਂਦਾ। ਸੋ ਰਾਤ ਨੂੰ ਫੇਡ ਜਿਹਾ ਆ ਜਾਂਦਾ, 4K ਹੁੰਦਾ ਨਹੀਂ। ਸੋ ਸਵੇਰੇ ਉੱਠ ਕੇ ਇਸ ਵਲੌਗ ਦਾ ਐਂਡ ਕਰ ਰਿਹਾ। ਤੇ ਅੱਜ ਜਦੋਂ ਮੈਂ ਗੱਲ ਕਰ ਰਿਹਾ, ਪਿਛਲੇ ਦਿਨ ਤੁਸੀਂ ਪਹਿਲਾ ਵਲੌਗ ਅਪਲੋਡ ਕੀਤਾ ਸੀ, ਉਹਨੂੰ ਬਹੁਤ ਸਾਰਾ ਪਿਆਰ ਮਿਲਿਆ, ਬਹੁਤ ਦੋਸਤਾਂ ਦੇ ਕਮੈਂਟ ਆਏ, ਪਸੰਦ ਕੀਤਾ ਬੜੇ ਦੋਸਤਾਂ ਨੇ। ਸੋ ਇਹ ਜਿਹੜਾ 1.5 ਮਹੀਨਾ ਸਾਡਾ ਟੂਰ ਮੇਰਾ ਚੱਲਣਾ, ਤਾਂ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਦਿੰਦੇ ਰਹੋ। ਅਸੀਂ ਤੁਹਾਨੂੰ ਸੋਹਣੀਆਂ ਥਾਵਾਂ 'ਤੇ ਲੈ ਕੇ ਜਾਂਦੇ ਰਹਾਂਗੇ। ਅੱਜ ਤੋਂ ਅਸੀਂ ਸਕਾਟਲੈਂਡ ਕੱਲ੍ਹ ਦੇ ਵੜ ਗਏ ਹਾਂ, ਅਤੇ ਹੁਣ ਸਕਾਟਲੈਂਡ ਦੀਆਂ ਜਿਹੜੀਆਂ ਸੋਹਣੀਆਂ ਝੀਲਾਂ, ਉੱਥੋਂ ਦੀਆਂ ਸੜਕਾਂ, ਹਾਈਲੈਂਡ, ਏਡਨਬਰਾ, ਇਹ ਸਾਰਾ ਕੁਝ ਅਸੀਂ ਐਕਸਪਲੋਰ ਕਰਨਾ। ਸੋ ਇਸ ਮੋਟਰ ਹੋਮ 'ਤੇ ਘੁੰਮ ਕੇ, ਅਤੇ ਇਹਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸਦਾ ਰਹਾਂਗੇ। ਨਾਲ ਡਰੋਨ ਫੁਟੇਜ ਸਾਰਾ ਕੁਝ ਐਡ ਕਰਦੇ ਰਹਾਂਗੇ, ਤਾਂ ਕਿ ਉਹਦਾ ਇੱਕ ਵਧੀਆ ਮੁੱਖ ਜਿਹੜਾ ਵਲੌਗ ਦਾ, ਜਦੋਂ ਤੁਸੀਂ ਵਲੌਗ ਵੇਖਦੇ ਹੋ LED ਦੀ ਲਾ ਕੇ, ਮੋਬਾਈਲ 'ਤੇ ਲਾ ਕੇ, ਤੁਹਾਨੂੰ ਇਹ ਨਾ ਲੱਗੇ ਵੀ ਇਹ ਟਾਈਮ ਜ਼ਾਇਆ ਹੋਣ ਡਿਆ। ਸੋ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਅਸੀਂ ਸਫ਼ਰ ਸ਼ੁਰੂ ਕਰਨਾ। ਸੋ ਅੱਜ ਦੇ ਵਲੌਗ 'ਚ ਇੰਨਾ ਹੀ। ਦੋ ਇਜਾਜ਼ਤ, ਰੱਬ ਰੱਖ।